ਜਿਹੜੇ ਲੋਕ ਦੁਨੀਆ ਦੇ ਵਿੱਚ ਆਪਣੇ ਲੋਕਾਂ ਦੀ ਆਵਾਜ਼ ਬਣਦੇ ਨੇ, ਵਿਕਣ ਤੋਂ ਇਨਕਾਰੀ ਹੁੰਦੇ ਨੇ, ਡਰਨ ਤੋਂ ਇਨਕਾਰੀ ਹੁੰਦੇ ਨੇ, ਝੁਕਣ ਤੋਂ ਇਨਕਾਰੀ ਹੁੰਦੇ ਨੇ, ਫਿਰ ਉਹਨਾਂ ਦੇ ਨਾਲ ਇਹੋ ਜਿਹੇ ਹਾਦਸੇ ਵਾਪਰਾਏ ਜਾਂਦੇ ਨੇ। ਦੀਪ ਸਿੱਧੂ ਦੀ ਜਿਹੜੀ ਲੌਜਿਕ ਭਰਪੂਰ ਗੱਲ ਹੁੰਦੀ ਸੀ, ਉਹਦੇ 'ਚ ਉਹਨੇ ਕਦੇ ਸਿੱਖੀ ਬੇਸ ਤੋਂ ਹਟਵੀਂ ਗੱਲ ਨਹੀਂ ਕੀਤੀ। ਐਸੀ ਕੀ ਕਸਕ ਸੀ, ਐਸਾ ਕੀ ਦਰਦ ਸੀ ਜਿਹੜਾ ਉਹਨੂੰ ਖਿੱਚ ਕੇ ਪੰਜਾਬ ਦੀ ਧਰਤੀ ਤੇ ਲਿਆਇਆ। ਔਰ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਭਾਈ ਇਹ ਜਿਹੜੀ ਹਿੰਦੂਤਵਾ ਦੀਆਂ ਬੇੜੀਆਂ ਨੇ, ਜਿਹੜਾ ਇਹਨਾਂ ਦੀ ਜਿਸ ਕਿਸਮ ਦੀ ਇਹ ਸਾਰੀ ਖੇਡ ਹੈ, ਇਹਦੇ 'ਚ ਔਰ ਜਿਹੜੀ ਉਹਨਾਂ ਦੀ ਲਾਸਟ ਤਕਰੀਰ ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਉਹ ਉਹਨਾਂ ਨੇ ਉਸ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਮਾਨ ਸਿੰਘ ਮਾਨ ਉਹਨਾਂ ਦੇ ਕੈਂਪੇਨ ਦੌਰਾਨ ਕੀਤੀ। ਉਹਨਾਂ ਨੇ ਕਿਹਾ, ਵੰਗਾਰਦੇ ਆ, ਉਹਨਾਂ ਨੇ ਕਿਹਾ ਵੀ ਅੱਜ ਹਿਜਾਬ ਤੇ ਪਾਬੰਦੀ ਹੈ, ਕੱਲ ਨੂੰ ਚੁੰਨੀ ਤੇ ਹੋਏਗੀ, ਪਰਸੋਂ ਦਸਤਾਰ ਤੇ ਹੋਏਗੀ, ਔਰ ਇਹ ਤੁਹਾਨੂੰ ਲੜਾਈ ਲੜਨੀ ਪਏਗੀ। ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਜਾਣ ਵਾਲੀ ਜਿਹੜੀ ਸਪਿਰਿਟ ਹੈ, ਬੇਸ਼ੱਕ ਖਾਲਸਾਈ ਸਪਿਰਿਟ ਹੈ, ਨੌਜਵਾਨਾਂ ਦੀ ਸਪਿਰਿਟ ਹੈ, ਪਰ ਉਸ ਸਪਿਰਿਟ ਦਾ ਦੂਲਾ ਜਿਹੜਾ ਹੈ ਉਹ ਦੀਪ ਸਿੱਧੂ ਹੈ। ਕਿ ਜਿਉਂ ਹੀ ਦੀਪ ਸਿੱਧੂ ਪੰਜਾਬ ਦੇ ਵਿੱਚ ਪਿਛਲੇ 2 ਹਫ਼ਤੇ 'ਚ ਉਹਨਾਂ ਹਲਕਿਆਂ 'ਚ ਐਂਟਰ ਕਰਦੇ ਨੇ, ਖਾਸ ਤੌਰ 'ਤੇ ਅਮਰਗੜ੍ਹ 'ਚ ਜਿੱਥੇ ਸਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ, ਔਰ ਉਹਨਾਂ ਦੀ ਪੰਜਾਬ ਦੇ ਹੱਕਾਂ ਦੀ ਸਿਨੈਰੀਓ ਬਦਲਣਾ ਸ਼ੁਰੂ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਚ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम जी डॉक्टर साहब, जी आनो प्रोग्राम सचो सच विच बहुत शुक्रिया जी। डॉक्टर साहब, आज 15 फरवरी 2022 4 फग्गन नानकशाही संमत 553 ਦਾ ਦਿਨ ਹੈ। ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੀਪ ਸਿੱਧੂ ਜੀ ਦੀ ਜਿਹੜੀ ਮੌਤ ਹੈ ਉਹ ਇੱਕ ਐਕਸੀਡੈਂਟ ਹਾਦਸੇ ਵਿੱਚ ਜਿਹੜੀ ਹੋ ਗਈ ਹੈ। ਸੋ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਸਾਡਾ ਸਾਰਾ ਅੱਜ ਦਾ ਪ੍ਰੋਗਰਾਮ ਹੋਏਗਾ। ਸੋ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਵੀਰ ਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਉਹਨਾਂ ਦੀ ਸੋਚ ਅਤੇ ਕੌਮ ਪ੍ਰਤੀ ਦ੍ਰਿੜਤਾ ਨੂੰ ਸਲੂਟ ਕਰਦਿਆਂ ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਪਾਂਸਰ ਕੀਤਾ ਗਿਆ ਹੈ। ਔਰ ਸਰਦਾਰ ਗੁਲਵਿੰਦਰ ਸਿੰਘ ਭਿੰਦਾ, ਹਰਨੇਕ ਸਿੰਘ ਅਟਵਾਲ, ਦਲਜੀਤ ਸਿੰਘ, ਕੁਲਜੀਤ ਸਿੰਘ ਨਿੱਜਰ, ਜਗਦੀਪ ਸਿੰਘ, ਰਵਿੰਦਰ ਸਿੰਘ ਧਾਲੀਵਾਲ ਅਤੇ ਸਮੁੱਚੀ ਗੁਰੂ ਕਾਰ ਕਮੇਟੀ ਨੇ ਇਹੀ ਸੁਨੇਹਾ ਦਿੱਤਾ ਹੈ ਕਿ ਆਓ ਇਕੱਠੇ ਹੋ ਕੇ ਦੀਪ ਸਿੰਘ ਸਿੱਧੂ ਵੱਲੋਂ ਚਲਾਈ ਗਈ ਮੁਹਿੰਮ ਨੂੰ ਮਜ਼ਬੂਤ ਕਰੀਏ। ਉਹਨਾਂ ਵੱਲੋਂ ਸਿੱਖ ਕਮਿਊਨਿਟੀ ਦੇ ਹੱਕ ਵਿੱਚ ਖੁੱਲ੍ਹ ਕੇ ਗੱਲ ਕੀਤੀ ਗਈ। ਸੋ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਿੱਲੀ ਨੂੰ ਸਿੱਧੀ ਵੰਗਾਰ, ਇਹ ਗੱਲ ਆਜ਼ਾਦੀ ਤੇ ਆ ਕੇ ਖਤਮ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰੂ ਕਾਰ ਸਟਾਕਟਨ ਕਮੇਟੀ ਦਾ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਦੀਪ ਸਿੱਧੂ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਦੀਪ ਸਿੰਘ ਸਿੱਧੂ ਦੀ ਮੌਤ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਲਗਭਗ 2 ਸਾਲਾਂ ਵਿੱਚ ਸਿੱਖ ਕੌਮ ਦੀ ਆਜ਼ਾਦੀ ਲਈ ਨੌਜਵਾਨ ਚਿਹਰੇ ਵਜੋਂ ਉਭਰੇ ਦੀਪ ਸਿੱਧੂ ਦੀ ਅਖੌਤੀ ਐਕਸੀਡੈਂਟ ਵਿੱਚ ਮੌਤ ਤੇ ਸਮੁੱਚਾ ਸਿੱਖ ਜਗਤ ਅੱਜ ਗਮ ਦੇ ਆਲਮ ਦੇ ਵਿੱਚ ਹੈ। ਸੋ ਦੀਪ ਸਿੱਧੂ ਜਿਹੜੇ ਸ਼ੁਰੂ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਰਹੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਵਾਂਗ ਸਨ। ਉਹਨਾਂ ਦੀ ਸੋਚ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਅਤੇ ਉਹ ਪੰਜਾਬੀਆਂ ਲਈ
ਅਣਖ ਤੇ ਗੈਰਤ ਦੇ ਪ੍ਰਤੀਕ ਬਣ ਗਏ ਸਨ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਮੌਤ ਇੱਕ ਮਹਿਜ਼ ਹਾਦਸਾ ਨਹੀਂ ਹੈ, ਬਲਕਿ ਭਾਰਤੀ ਏਜੰਸੀਆਂ ਦੀ ਇੱਕ ਕਾਨੂੰਨੀ ਖੇਡ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਦੁਖਦਾਈ ਖਬਰ ਬਾਰੇ? ਦੇਖੋ, ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਫਲੈਸ਼ ਆਫ ਲਾਈਟ ਵਾਂਗ ਆਉਂਦੀਆਂ ਜੀ, ਔਰ ਇਵੇਂ ਲੱਗਦਾ ਹੈ ਜਿਵੇਂ ਲਾਈਟ ਜਿਵੇਂ ਬੰਦ ਹੋ ਜਾਂਦੀ ਹੈ, ਤੁਹਾਡੇ ਚੋਂ ਨਿਕਲ ਜਾਂਦੀ ਹੈ, ਇਹੋ ਜਿਹਾ ਮਹਿਸੂਸ ਹੁੰਦਾ। ਔਰ ਇਹ ਇੱਕ ਇੰਡੀਵਿਜੂਅਲ ਦਾ ਨਹੀਂ ਹੈ। ਅੱਜ ਜੇ ਮੈਂ ਸਵੇਰੇ ਆਲਮੋਸਟ ਹੁਣ ਤੱਕ ਦੇ 10-11 ਘੰਟੇ ਦੇਖਾਂ ਤੇ ਸੈਂਕੜਿਆਂ ਦੀ ਗਿਣਤੀ 'ਚ ਫੋਨ ਕਾਲਾਂ, ਲਿਖਤਾਂ ਔਰ ਕੁੱਲ ਸੋਸ਼ਲ ਮੀਡੀਆ ਜੇ ਕਹਿਣਾ ਹੋਏ ਦੇ ਬਾਵਜੂਦ ਕਿ ਭਾਰਤ ਦਾ ਅਖੌਤੀ ਮੇਨ ਸਟ੍ਰੀਮ ਮੀਡੀਆ ਅਜੇ ਵੀ ਉਸੇ ਨੈਗੇਟਿਵਿਟੀ 'ਚ ਲੱਗਿਆ ਹੋਇਆ ਹੈ ਜਿਹੜਾ ਕਿ ਕਿਸੇ ਵੀ ਹੀਰੋ ਨੂੰ ਨੈਗੇਟ ਕਰਨ ਦੀ, ਖਾਸ ਤੌਰ 'ਤੇ ਸਿੱਖ ਹੀਰੋ ਨੂੰ, ਉਹਨਾਂ ਦੀ ਲਾਈਨ ਹੁੰਦੀ ਹੈ। ਪਰ ਜਿਵੇਂ ਸਪੌਂਟੇਨੀਅਸ ਸਮੁੱਚੀ ਸਿੱਖ ਕੌਮ ਵੱਲੋਂ ਉਸ ਦੇ ਵਿੱਚ ਯੰਗਸਟਰਸ ਵੱਡੀ ਗਿਣਤੀ 'ਚ ਨੇ, ਜਿਹੜੇ ਵੀ ਮੂਵਮੈਂਟ ਦੇ ਨਾਲ ਜੁੜੇ ਹੋਏ ਉਹ ਤਾਂ ਹੈ ਹੀ ਨੇ। ਆਮ ਸਿੱਖ ਨੇ ਵੀ ਇਹ ਮਹਿਸੂਸ ਕੀਤਾ ਕਿ ਜਿਵੇਂ ਉਹਨਾਂ ਦਾ ਕੋਈ ਆਪਣਾ ਵਿਛੜ ਗਿਆ। ਔਰ ਬਹੁਤ ਸਾਰੇ ਜਦੋਂ ਗੱਲ ਕਰਨ ਲੱਗਿਆਂ ਵੀ ਤੁਸੀਂ ਉਹਨਾਂ ਦੇ ਗੱਚ ਭਰੇ ਹੋਏ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿਸਮ ਦਾ, ਤੁਸੀਂ ਬਿਲਕੁਲ ਠੀਕ ਕਿਹਾ ਕਿ ਸਮੁੱਚੇ ਸਿੱਖ ਜਗਤ ਵਿੱਚ ਗਮ ਦਾ ਆਲਮ ਹੈ ਕਿ ਜਿਵੇਂ ਚਾਰ ਚਫੇਰੇ ਗਮ ਪਸਰਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਪੰਜਾਬ ਦੀ ਧਰਤੀ ਵੱਲ ਦੇਖਦੇ ਹਾਂ, ਪਿਛਲੇ ਦਿਨਾਂ 'ਚ ਵੀ ਅਸੀਂ ਇਹ ਗੱਲ ਕੀਤੀ ਕਿ ਇਹਦੇ ਬਾਵਜੂਦ ਕਿ ਇੱਕ ਤੋਂ ਬਾਅਦ ਇੱਕ ਮੋਲ ਏਜੰਟ ਜਿਹੜਾ ਉਹਨਾਂ ਨੇ ਬਿਠਾਇਆ ਹੋਇਆ ਸੀ ਉਹ ਬਾਹਰ ਕੱਢ ਰਹੇ ਨੇ, ਧੜਾ ਧੜ ਗੱਦਾਰ, ਕੋਈ ਬੀਜੇਪੀ 'ਚ ਜਾ ਰਿਹਾ, ਕੋਈ ਆਮ ਆਦਮੀ ਪਾਰਟੀ 'ਚ ਜਾ ਰਿਹਾ, ਕੋਈ ਹੋਰ ਤੁਹਾਨੂੰ ਕਿਤੇ ਨਜ਼ਰ ਆਉਂਦਾ। ਔਰ ਇਹ ਲੱਗਣ ਲੱਗ ਜਾਂਦਾ ਸੀ ਕਈ ਵਾਰ, ਜਾਂ ਜੋ ਉਹਨਾਂ ਦਾ ਮਕਸਦ ਹੁੰਦਾ ਹੈ, ਟਾਈਮਿੰਗ ਜਿਸ ਢੰਗ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਲੈਵਲ ਦੇ ਉੱਤੇ ਇਹ ਸਾਰੀ ਜਿਹੜੀ ਦਲ ਬਦਲੀ ਔਰ ਬੀਜੇਪੀ ਦੀਆਂ ਜੜ੍ਹਾਂ ਪੰਜਾਬ 'ਚ ਲਵਾਈਆਂ ਜਾ ਰਹੀਆਂ, ਇਵੇਂ ਲੱਗਦਾ ਸੀ ਕਿ ਭਾਈ ਜਿਵੇਂ ਪੰਜਾਬ ਦਾ ਇੱਕ ਵੱਡਾ ਹਿੱਸਾ ਵਿਕਾਊ ਹੋ ਗਿਆ। ਪਰ ਤੁਸੀਂ ਉਸ ਸਾਰੇ, ਜਦੋਂ ਮੈਂ ਅਕਸਰ ਇਹ ਕਹਿੰਦਾ ਹਾਂ ਕਿ ਜੇ ਗੱਦਾਰਾਂ ਦੀ ਲਾਈਨ ਹੈ ਤੇ ਇਹ ਇਸੇ ਲਈ ਹੈ ਕਿ ਸਰਦਾਰਾਂ ਦੀ ਵੀ ਵੱਡੀ ਲਾਈਨ ਹੈ, ਲੰਬੀ ਲਾਈਨ ਹੈ। ਔਰ ਅੱਜ ਇਸ ਹਾਦਸੇ ਨੇ ਇੱਕ ਵਾਰ ਫਿਰ ਇਹ ਦੱਸ ਦਿੱਤਾ ਹੈ ਕਿ ਜੇ ਬੇਜ਼ਮੀਰੇ ਲੋਕਾਂ ਦੀ ਇੱਕ ਲੰਬੀ ਲਾਈਨ ਹੈ ਤੇ ਬਾਜ਼ਮੀਰ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਕੁੱਲ ਦੁਨੀਆ ਭਰ ਦੇ ਵਿੱਚ ਜਿਵੇਂ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ, ਜਿਵੇਂ ਦੀਪ ਸਿੱਧੂ ਇੱਕ ਉਸ ਹੀਰੋ ਵਾਂਗ, ਔਰ ਇਹੀ ਨਹੀਂ, ਹੁਣ ਆਉਣ ਵਾਲੇ ਪੀਰੀਅਡ 'ਚ ਵੀ ਮੈਂ ਸਮਝਦਾ ਵੀ ਜਿਨ੍ਹਾਂ ਦੇ ਨਾਂ ਦੇ ਨਾਲ ਤੁਸੀਂ ਇੱਕ ਸ਼ਹੀਦ ਲਫ਼ਜ਼ ਅੱਜ ਬਹੁਤ ਸਾਰਿਆਂ ਵੱਲੋਂ ਕੌਮੀ ਸ਼ਹੀਦ ਦੇ ਤੌਰ 'ਤੇ ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ। ਪਰ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਭਾਈ ਇਹ ਅਖੌਤੀ ਐਕਸੀਡੈਂਟ, ਔਰ ਇਹ ਅਖੌਤੀ ਲਫ਼ਜ਼ ਜਾਂ ਜਦੋਂ ਇਹ ਐਕਸੀਡੈਂਟ ਜਾਂ ਇਸ ਕਿਸਮ ਦੇ ਜਿਹੜੇ ਲੋਕ ਦੁਨੀਆ ਦੇ ਵਿੱਚ ਆਪਣੇ ਲੋਕਾਂ ਦੀ ਆਵਾਜ਼ ਬਣਦੇ ਨੇ, ਵਿਕਣ ਤੋਂ ਇਨਕਾਰੀ ਹੁੰਦੇ ਨੇ, ਡਰਨ ਤੋਂ ਇਨਕਾਰੀ ਹੁੰਦੇ ਨੇ, ਝੁਕਣ ਤੋਂ ਇਨਕਾਰੀ ਹੁੰਦੇ ਨੇ, ਫਿਰ ਉਹਨਾਂ ਦੇ ਨਾਲ ਇਹੋ ਜਿਹੇ ਹਾਦਸੇ ਵਾਪਰਾਏ ਜਾਂਦੇ ਨੇ। ਔਰ ਮੈਂ ਅਕਸਰ ਸਰਦਾਰ ਕਪੂਰ ਸਿੰਘ ਉਹਨਾਂ ਦੇ ਇਹ ਲਫ਼ਜ਼ ਦੁਹਰਾਉਂਦਾ ਜਿਹੜੇ ਉਹਨਾਂ ਨੇ ਸਾਚੀ ਸਾਖੀ 'ਚ ਲਿਖੇ ਨੇ ਕਿ ਹਰ ਬੰਦੇ ਦੀ ਕੀਮਤ ਹੈ ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ ਔਰ ਤੁਸੀਂ ਉਹ ਕੀਮਤ ਅਦਾ ਕਰ ਸਕਦੇ ਹੋਵੋ। ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਔਰ ਅਸੀਂ ਪਿਛਲੀਆਂ 4 ਦਹਾਈਆਂ ਦੀ ਸਟਰਗਲ ਦੇ ਵਿੱਚ, ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਦੇਖਿਆ ਕਿ ਇੱਕ ਪਾਸੇ ਉਹ ਜਿਹੜੇ ਕੈਟਾਂ ਦੇ ਰੂਪ ਦੇ ਵਿੱਚ ਜਾਂ ਅਕਾਲੀਆਂ ਦੇ ਰੂਪ 'ਚ ਜਿਹੜੇ ਕਿ ਉਹਨਾਂ ਦਾ ਹੀ ਕੰਮ ਕਰ ਰਹੇ ਸੀ, ਉਹਨਾਂ ਦੀ ਐਕਸਟੈਂਸ਼ਨ ਉਹ ਲੋਕ ਸਨ। ਪਰ ਦੂਸਰੇ ਪਾਸੇ ਉਹ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਕਿਸੇ ਦਾ 2 ਲੱਖ ਸੀ ਉਹ 5 ਕਰਤਾ, 10 ਕਰ ਦਿੱਤਾ। ਜਿਉਂ-ਜਿਉਂ ਵਕਤ ਬੀਤਦਾ ਗਿਆ ਕਿ ਕਿੰਨੇ ਹਜ਼ਾਰਾਂ ਉਹ ਸਿੰਘ, ਔਰ ਇੱਕ ਸਟੇਜ ਦੇ ਉੱਤੇ ਪੰਜਾਬ ਪੁਲਿਸ ਨੇ 30,000 ਤੋਂ ਜ਼ਿਆਦਾ ਜਿਹੜੇ ਆ ਨੌਜਵਾਨਾਂ ਦੇ ਸਿਰਾਂ ਦੀਆਂ ਬਾਉਂਟੀਜ਼, ਇਹਨੂੰ ਇੱਥੇ ਅਮਰੀਕਾ 'ਚ ਬਾਉਂਟੀ ਕਹਿੰਦੇ ਸੀ, ਸਿਰ ਦਾ ਇਨਾਮ ਰੱਖਣਾ, ਉਹ ਹਾਸਲ ਕੀਤੀਆਂ ਹੋਈਆਂ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਸਾਡੇ ਉਹਨਾਂ ਯੋਧਿਆਂ ਦੀ ਜਿਹੜੀ ਵੱਡੀ ਕੰਟਰੀਬਿਊਸ਼ਨ, ਲੇਕਿਨ ਹਕੂਮਤ ਨੇ ਸਮਝਿਆ ਕਿ ਉਹਨਾਂ ਸਿਰਾਂ ਦੇ ਮੁੱਲ ਰੱਖ ਕੇ, ਮਾਰ ਕੇ, ਨਸਲਕੁਸ਼ੀ ਕਰਕੇ ਜੋ ਉਹਨਾਂ ਨੇ ਪੂਰੀ ਇੱਕ ਦਹਾਕਾ 1984 ਤੋਂ 1994-95 ਤੱਕ ਬੇਰੋਕ ਟੋਕ ਕੀਤੀ ਕਿ ਭਾਈ ਅਸੀਂ ਇਸ ਆਵਾਜ਼ ਨੂੰ ਪੰਜਾਬ ਦੀ ਧਰਤੀ ਦੇ ਉੱਤੇ, ਅਸੀਂ ਜਿਹੜੀ ਇਹ ਵੰਗਾਰਨ ਦੀ ਲਾਈਨ ਹੈ
ਇਸ ਦਾ ਭੋਗ ਪਾ ਦਿੱਤਾ ਹੈ। ਪਰ ਇਸ ਡਰੋਂ ਕਿ ਭਾਈ ਇਹ ਦੁਬਾਰਾ ਨਾ ਉੱਠਣ, ਉਹਨਾਂ ਨੇ ਕਿਵੇਂ ਇੱਕ ਕਲਚਰਲ ਡੀਜਨਰੇਸ਼ਨ ਵਾਲਾ ਇੱਕ ਨਵਾਂ ਸੱਭਿਆਚਾਰ ਜਿਹੜਾ ਲੱਚਰ ਸੱਭਿਆਚਾਰ ਸਿਰਜਣ ਦਾ ਯਤਨ ਕੀਤਾ। ਆਡੀਓ ਕੈਸਟਸ ਦਾ ਜ਼ਮਾਨਾ, ਕਿਵੇਂ ਉਹ ਜਿਹੜੇ ਸਾਰੇ ਹੀ ਲੁਧਿਆਣੇ ਦੇ ਚੁਬਾਰਿਆਂ 'ਚ ਰਹਿਣ ਵਾਲੇ, ਦੁਗਾਣੇ ਗਾਉਣ ਵਾਲੇ, ਲੱਚਰਪੁਣੇ ਵਾਲੇ ਭੱਜੇ ਹੋਏ ਸੀ ਉੱਥੋਂ, ਉਹਨਾਂ ਨੂੰ ਸੱਦ ਕੇ ਕਿਵੇਂ ਅਖਾੜੇ ਲਵਾਏ ਗਏ, ਕਿਵੇਂ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਕਿਵੇਂ ਜਿਹੜੇ ਨੇ ਮੇਲਿਆਂ ਦੇ ਨਾਂ ਥੱਲੇ ਜਿਨ੍ਹਾਂ ਨੂੰ SSP ਜਾਂ DIG ਲੈਵਲ ਦੇ ਲੋਕ ਆ ਕੇ ਖੁਦ ਪ੍ਰੀਜ਼ਾਈਡ ਕਰਦੇ ਸੀ, ਯਕੀਨੀ ਬਣਾਇਆ ਗਿਆ ਕਿ ਪੰਜਾਬ ਦੀ ਇਹ ਗੈਰਤ ਔਰ ਅਣਖ ਦੀ ਧਰਤੀ, ਜਿਸ ਬਾਰੇ ਕੋਈ ਇੱਕ ਗੱਲ ਕਹਿਣ ਵਾਲੀ ਨਹੀਂ ਹੈ। ਮੈਂ ਅੱਜ ਹੀ ਮੇਰੇ ਜ਼ਿਹਨ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਕਦੇ ਜਿਹੜਾ ਇਹ ਨਜ਼ਮ ਲਿਖੀ, ਜਿਹੜੀ ਸਕੂਲੀ ਸਿਲੇਬਸ 'ਚ ਵੀ ਹੁੰਦੀ ਸੀ, ਕਿ ਜਦੋਂ ਕਿ ਇੱਕ ਪੰਜਾਬੀ ਗੱਭਰੂ ਜਿਸ ਦਾ ਅਜੇ ਸਜਰਾ ਵਿਆਹ ਹੋਇਆ ਔਰ ਉਸ ਨੂੰ ਲੱਗਦਾ ਵੀ ਪੰਜਾਬ ਦੇ ਉੱਤੇ ਕੁਛ ਜਿਹੜਾ ਅਟੈਕ ਹੋ ਰਿਹਾ, ਔਰ ਉਹ ਘੋੜੇ ਦੇ ਉੱਤੇ ਜਿਹੜਾ ਰਕਾਬ 'ਚ ਪੈਰ ਰੱਖ ਕੇ ਚੜ੍ਹਨ ਲੱਗਦਾ ਤਾਂ ਉਹਨੂੰ ਰੋਕਣ ਦਾ ਯਤਨ ਕਰਦੀ ਹੈ ਉਸ ਦੀ ਬੀਬੀ, ਉਸ ਦੀ ਵਹੁਟੀ, ਤੇ ਉਹ ਅੱਗੋਂ ਕਹਿੰਦਾ ਹੈ ਕਿ ਭਾਈ ਜਿਹੜਾ ਮੈਨੂੰ ਤੂੰ ਪਾਸੇ ਹੋ ਜਾ ਔਰ ਐਵੇਂ ਨਾ ਕਰ ਕਿ ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਵੈਰੀ ਟੁੱਟ ਪਏ ਨੇ ਸੋਹਣੇ ਪੰਜਾਬ ਉੱਤੇ, ਰੋ ਰੋ ਕੇ ਪਾਣੀ ਨਾ ਫੇਰ ਐਵੇਂ ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ, ਸਰੂ ਵਰਗੀ ਜਵਾਨੀ ਮੈਂ ਫੂਕਣੀ ਹੈ, ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ। ਹਾਂ, ਵਾਗਾਂ ਛੱਡ ਦੇ ਹੰਝੂਆਂ ਵਾਲੀ ਹੈ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਵੈਰੀ ਟੁੱਟ ਪਏ ਮੇਰੇ ਪੰਜਾਬ ਉੱਤੇ। ਹੁਣ ਇਹ ਜਿਹੜੀ ਸਪਿਰਿਟ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਉਸ ਧਰਤੀ ਤੇ ਹਜ਼ਾਰਾਂ ਸਾਲਾਂ ਦਾ ਇੱਕ, ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਇੱਕ ਚੈਲੰਜ, ਇੱਕ ਵੰਗਾਰ ਦਾ ਕਰੈਕਟਰ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਸੋ ਜ਼ਾਹਰ ਹੈ ਕਿ ਇਹ ਵੰਗਾਰ ਜਿਹੜੀ ਪੰਜਾਬ ਦੀ ਧਰਤੀ ਤੋਂ ਦਿੱਲੀ ਦੇ ਹਾਕਮਾਂ ਨੂੰ 18ਵੀਂ ਸਦੀ ਦਾ ਇਤਿਹਾਸ, ਅੰਗਰੇਜ਼ਾਂ ਦਾ 20ਵੀਂ ਸਦੀ ਦਾ, ਉਹਨਾਂ ਨੂੰ ਇੱਥੋਂ ਖਦੇੜਨਾ। ਸੋ ਦਿੱਲੀ ਦੇ ਬ੍ਰਾਹਮਣਵਾਦੀ ਹਾਕਮ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ। ਉਹਨਾਂ ਨੇ ਇੱਕ ਪੂਰੀ ਦਹਾਈ ਨਸਲਕੁਸ਼ੀ ਕਰਨ ਤੋਂ ਬਾਅਦ ਦੂਸਰੀ ਦਹਾਈ ਜਿਹੜੀ ਹੈ ਉਹ ਪੂਰੀ ਉਸ ਕਲਚਰਲ ਡੀਜਨਰੇਸ਼ਨ ਨੂੰ ਉੱਥੇ ਖੜਾ ਕੀਤਾ। ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਫਿਰ ਆਪਣੀ ਕਿਸਮ ਦੀਆਂ ਇੰਸਟੀਟਿਊਸ਼ਨਸ ਉੱਥੇ ਖੜੀਆਂ ਕੀਤੀਆਂ, ਕਿਵੇਂ ਜਿਹੜਾ ਉਹ ਸਾਰਿਆਂ ਨੂੰ ਸਿੱਖੀ ਸੱਭਿਆਚਾਰ ਤੋਂ ਤੋੜ ਕੇ ਕੁਝ ਹੋਰ ਪੜ੍ਹਾਉਣ ਦਾ, ਕੁਝ ਹੋਰ ਸਿਖਾਉਣ ਦਾ ਉਹਨਾਂ ਲੋਕਾਂ ਨੂੰ। ਔਰ ਜ਼ਾਹਰ ਹੈ ਅਸੀਂ ਫਿਰ ਜਦੋਂ ਡਰੱਗ ਵਾਰਫੇਅਰ ਦੀ ਗੱਲ ਕਰਦੇ ਹਾਂ ਕਿ ਕਿਵੇਂ ਸਬਸਟੈਂਸ ਅਬਿਊਜ਼ ਉਹਨਾਂ ਨੇ ਲਿਆਂਦਾ, ਕਿਵੇਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀ ਚੇਨ ਹੈ ਇਹਨਾਂ ਦੀ ਡਰੱਗ ਸਪਲਾਈ ਦੀ। ਔਰ ਅੱਜ ਜਦੋਂ ਪੰਜਾਬ ਚੋਣਾਂ ਦੇ ਵੇਲੇ ਸਾਰੇ ਇੱਕ ਦੂਸਰੇ ਨੂੰ ਇਲਜ਼ਾਮ ਦੇ ਰਹੇ ਨੇ ਔਰ ਮੋਦੀ ਆ ਕੇ ਕਹਿ ਰਿਹਾ ਕਿ ਜੇ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ। ਹੁਣ ਇਹ 20 ਸਾਲ ਤੋਂ ਜ਼ਿਆਦਾ ਦੇ ਵਰਤਾਰੇ ਤੋਂ ਬਾਅਦ, ਜੋ ਕਿ ਆਲਮੋਸਟ ਕੁਆਟਰ ਆਫ ਏ ਸੈਂਚੁਰੀ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਲਾਉਣ ਦੇ ਲਈ ਇੱਕ ਸਿਸਟਮੈਟਿਕ ਪਲੈਨਡ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ। ਉਹ ਇਹ ਸਮਝਦੇ ਸੀ ਕਿ ਇਸ ਗੈਰਤ ਦੀ ਆਵਾਜ਼ ਨੂੰ, ਜਿਹੜੀ ਖਾਲਿਸਤਾਨ, ਸੋਵਰਨਿਟੀ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਤੇ ਉਭਰੀ, ਕਿ ਅਸੀਂ ਇਸ ਨੂੰ ਦਬਾ ਦਿੱਤਾ ਹੈ। ਲੇਕਿਨ ਦੁਨੀਆ ਨੇ ਦੇਖਿਆ, ਜੇ ਮੈਂ ਬਹੁਤੀ ਉਸ ਵੇਰਵੇ 'ਚ ਨਾ ਵੀ ਜਾਵਾਂ, ਕਿ ਪਿਛਲੇ ਲਗਭਗ 2 ਸਾਲ ਦੇ ਪੀਰੀਅਡ ਦੇ ਵਿੱਚ ਕਿਸਾਨੀ ਅੰਦੋਲਨ ਜਿਹੜਾ, ਜਿਸ ਨੂੰ ਮੈਂ ਹਮੇਸ਼ਾ ਕਿਹਾ ਕਿ ਇਹ ਇੰਡੀਅਨ ਹਕੂਮਤ ਦਾ ਫਾਈਨਲ ਸਟੈਪ ਹੈ ਇਕਨੋਮਿਕਲ ਜੈਨੋਸਾਈਡ ਦਾ। ਅਸੀਂ ਫਿਜ਼ੀਕਲ ਜੈਨੋਸਾਈਡ ਦੀ ਗੱਲ ਕੀਤੀ, ਹਿਸਟੋਰੀਕਲ, ਸਟੈਟਿਸਟੀਕਲ, ਇਹ ਚੱਲਦਾ ਹੀ ਰਿਹਾ। ਇਕਨੋਮਿਕਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਾਣੀ ਜਦੋਂ ਉਹਨਾਂ ਨੇ ਪੰਜਾਬ ਦਾ ਲੁੱਟਿਆ, ਪਰ ਇਹ ਫਾਈਨਲ ਸੀ ਕਿ ਭਾਈ ਉਹਨਾਂ ਨੇ ਜ਼ਮੀਨਾਂ ਜਿਹੜੀਆਂ ਨੇ ਉਹ ਖੋਹਣੀਆਂ ਨੇ। ਔਰ ਤਿੰਨੋਂ ਖੇਤੀ ਕਾਨੂੰਨ ਉਹ ਪੰਜਾਬ ਦੀਆਂ ਜ਼ਮੀਨਾਂ ਅੰਬਾਨੀ, ਅਡਾਨੀ, ਪਤੰਜਲੀ ਦੇ ਹਵਾਲੇ ਕਰਨ ਦੀ ਉਹਨਾਂ ਦੀ ਗ੍ਰੈਂਡ ਸਕੀਮ ਦੇ ਥੱਲੇ। ਔਰ ਹੁਣ ਅਸੀਂ ਅੱਜ ਜਿਸ ਸ਼ਖਸੀਅਤ ਨੂੰ ਇਹ ਪ੍ਰੋਗਰਾਮ ਵੀ ਸਮਰਪਿਤ ਕੀਤਾ ਹੈ ਔਰ ਜਿਨ੍ਹਾਂ ਦਾ ਨਾਂ ਸੁਣਦਿਆਂ ਲੈਂਦਿਆਂ ਅੱਜ ਹਰ ਅੱਖ
ਜਿਹੜੀ ਆ ਉਹ ਨਾਮ ਹੈ ਦੁਨੀਆ ਭਰ ਦੇ ਵਿੱਚ। ਉਸ ਦਾ ਜੇ ਜ਼ਿਕਰ ਦੀਪ ਸਿੱਧੂ, ਜਿਨ੍ਹਾਂ ਦਾ ਪੂਰਾ ਨਾਂ, ਕਿਉਂਕਿ ਉਹਨਾਂ ਦੀ ਐਕਸੀਡੈਂਟ ਤੋਂ ਬਾਅਦ ਜਿਹੜੀ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਦੀ ਕਾਪੀ ਵੀ ਮੈਂ ਦੇਖੀ ਹੈ, ਉਹਨਾਂ ਦਾ ਪੂਰਾ ਨਾਂ ਸੰਦੀਪ ਸਿੰਘ ਸਿੱਧੂ ਹੈ, ਲੇਕਿਨ ਬਰੀਫ 'ਚ ਦੀਪ ਸਿੱਧੂ ਕਰਕੇ, ਜਿਨ੍ਹਾਂ ਨੂੰ ਦੁਨੀਆ ਨੇ ਜਾਣਿਆ ਕਦੇ ਮਾਡਲਿੰਗ ਦੇ ਵਰਲਡ 'ਚ, ਕਦੇ ਫਿਲਮੀ ਦੁਨੀਆ ਦੇ ਵਰਲਡ 'ਚ। ਪਰ ਇਹ ਕੌਮ ਦਾ ਦੀਪ ਸਿੱਧੂ ਉਦੋਂ ਬਣਦਾ ਹੈ ਜਦੋਂ ਕਿ ਕਿਸਾਨੀ ਮੋਰਚਾ ਔਰ ਸ਼ੰਭੂ ਬਾਰਡਰ, ਉਸ ਦੇ ਉੱਤੇ ਆ ਕੇ ਕਿਵੇਂ ਉਹ ਇੱਕ ਨਵੇਂ ਅੰਦਾਜ਼ ਦੇ ਵਿੱਚ ਪ੍ਰੈਜੈਂਟੇਸ਼ਨ ਦੀ ਗੱਲ। ਪਰ ਉਹਨਾਂ ਦੇ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ, ਜਿਵੇਂ ਤੁਸੀਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਉਂ ਹੀ ਇਹ ਖਬਰ ਆਉਂਦੀ ਹੈ, ਥੋੜ੍ਹੀ ਦੇਰ 'ਚ ਹੀ ਸਰ ਗੁਲਵਿੰਦਰ ਸਿੰਘ ਭਿੰਦਾ ਸਟਾਕਟਨ ਤੋਂ ਉਹਨਾਂ ਦੀ ਕਾਲ ਆਉਂਦੀ ਹੈ ਔਰ ਉਹਨਾਂ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਈ ਇਹ ਤਾਂ ਵੱਡੀ ਸਾਜ਼ਿਸ਼ ਲੱਗਦੀ ਹੈ। ਮੈਂ ਕਿਹਾ ਜੀ ਬਿਲਕੁਲ ਠੀਕ, ਜਿਹੜੇ ਇਹਦੇ ਇਨੀਸ਼ੀਅਲ ਪੁਆਇੰਟਿੰਗ ਫੈਕਟਰ ਨੇ ਸਾਜ਼ਿਸ਼ ਵਾਲੀ ਇਸ਼ਾਰਾ ਕਰਦੇ ਨੇ। ਤੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਵਿਚਾਰ ਕੀਤਾ ਕਿ ਵੀ ਅੱਜ ਦਾ ਪ੍ਰੋਗਰਾਮ ਤੁਸੀਂ ਦੀਪ ਸਿੱਧੂ ਦੇ ਨਾਂ ਸਟਾਕਟਨ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ, ਜ਼ਾਹਰ ਹੈ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਉਹਨਾਂ ਵੱਲੋਂ ਸਪਾਂਸਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ ਉਹਦੇ 'ਚ ਇੰਡੀਵਿਜੂਅਲ ਕੰਟਰੀਬਿਊਟ ਕੀਤਾ ਹੈ, ਗੁਰਵਿੰਦਰ ਸਿੰਘ ਭਿੰਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਹਰਨੇਕ ਸਿੰਘ ਅਟਵਾਲ, ਰਵਿੰਦਰ ਸਿੰਘ ਧਾਲੀਵਾਲ, ਵੀਰ ਦਲਜੀਤ ਸਿੰਘ, ਕੁਲਜੀਤ ਸਿੰਘ ਨਿੱਜਰ, ਜਗਜੀਤ ਸਿੰਘ ਤੇ ਸਮੁੱਚੀ ਪ੍ਰਬੰਧਕ ਕਮੇਟੀ। ਸੋ ਅਸੀਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਦੇਖੋ ਅਜੇ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਹੋਰ ਡਿਟੇਲਸ ਸਾਹਮਣੇ ਆਉਣਗੀਆਂ, ਹਕੀਕਤ ਤੋਂ ਪਰਦਾ ਚੁੱਕਿਆ ਜਾਏਗਾ। ਪਰ ਜਿਨ੍ਹਾਂ ਨੂੰ ਵੀ ਥੋੜ੍ਹਾ ਬਹੁਤ ਦੁਨੀਆ 'ਚ ਇੰਟੈਲੀਜੈਂਸ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ, ਉਸ ਬਾਰੇ ਥੋੜ੍ਹੀ ਜਾਣਕਾਰੀ ਹੈ, ਜਾਂ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਕ ਹੈ, ਜਾਂ ਤੁਸੀਂ, ਕਿਉਂਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਜਿਹੜੀ ਰਾਅ ਹੈ ਉਹਦੀ ਟ੍ਰੇਨਿੰਗ KGB ਦੇ ਥੱਲੇ ਹੋਈ ਹੈ, ਜਿਵੇਂ ਪਾਕਿਸਤਾਨ ਦੀ ISI ਦੀ ਟ੍ਰੇਨਿੰਗ ਬਹੁਤ ਸਾਰੀ ਅਮਰੀਕਨ CIA ਦੇ ਪੈਟਰਨ 'ਤੇ ਹੈ। ਤਾਂ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਭਾਰਤ ਦੇ ਵਿੱਚ ਇੰਟੈਲੀਜੈਂਸ ਬਿਊਰੋ ਜਾਂ ਦੂਜਾ, ਉਹ ਤਾਂ ਬ੍ਰਿਟਿਸ਼ ਪੀਰੀਅਡ ਵੇਲੇ ਐਗਜ਼ਿਸਟ ਕਰਦਾ ਸੀ। ਭਾਵੇਂ ਇਸ ਵੇਲੇ 1 ਦਰਜਨ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਕੰਮ ਕਰਦੀਆਂ ਨੇ ਪੰਜਾਬ 'ਚ, ਪਰ ਤੁਹਾਨੂੰ ਇਨਸਾਈਟ ਥੋੜ੍ਹਾ ਬਹੁਤ ਪਤਾ ਲੱਗ ਜਾਂਦਾ ਹੈ। ਜਿਹੜੇ ਕਈ ਵਾਰ ਐਕਸ ਇੰਟੈਲੀਜੈਂਸ ਆਫੀਸ਼ੀਅਲ ਹੁੰਦੇ ਨੇ, ਇਹ ਵੀ ਕਿਤਾਬਾਂ ਲਿਖਦੇ ਨੇ, ਭਾਵੇਂ ਉਸ 'ਚ ਬਹੁਤ ਕੁਝ ਲੁਕਾਇਆ ਹੁੰਦਾ ਹੈ, ਬਹੁਤ ਕੁਝ ਨੂੰ ਨਵਾਂ ਰੰਗ ਦਿੱਤਾ ਹੁੰਦਾ, ਪਰ ਤੁਸੀਂ ਰੀਡ ਬਿਟਵੀਨ ਦਾ ਲਾਈਨਸ ਕਰ ਸਕਦੇ ਹੋ। ਔਰ ਉਸ ਕੌਨਟੈਕਸਟ ਦੇ ਵਿੱਚ ਮਲੋਏ ਧਰ, ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਸੀ ਕਿਸੇ ਜ਼ਮਾਨੇ 'ਚ, ਜਦੋਂ ਪੰਜਾਬ 'ਚ ਮੂਵਮੈਂਟ ਨੂੰ ਇੰਡੀਅਨ ਏਜੰਸੀਆਂ ਨੇ ਕਿਵੇਂ ਆਪਣੇ ਕੰਟਰੋਲ 'ਚ ਕੀਤਾ, ਉਹਦੀ ਕਿਤਾਬ ਓਪਨ ਸੀਕ੍ਰੇਟਸ, ਉਸ 'ਚੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਕਿਸ ਲੈਵਲ ਦੇ ਉੱਤੇ ਏਜੰਸੀਆਂ ਸਮਝਦੀਆਂ ਨੇ। ਔਰ ਅੱਜ ਜਿਹੜਾ ਇਹਨਾਂ ਸਾਰਿਆਂ ਦਾ ਗੁਰੂ ਕੰਟਾਲ ਹੈ ਅਜੀਤ ਡੋਵਾਲ, ਇਸ ਗੱਲ ਦਾ ਧਿਆਨ ਰਿਹਾ ਕਿ ਪੰਜਾਬ ਦੇ ਵਿੱਚ ਇਸ ਸਮੁੱਚੇ ਪੀਰੀਅਡ 'ਚ ਜੋ ਵੀ ਖਾਲਿਸਤਾਨ ਦੀ ਲਹਿਰ ਦੇ ਦੌਰਾਨ 84 ਤੋਂ 95 ਤੱਕ ਹੋਇਆ, ਉਹਦੇ 'ਚ ਅਜੀਤ ਡੋਵਾਲ ਸਿੱਧੇ ਤੌਰ 'ਤੇ ਇਨਵੋਲਵ ਸੀ। ਔਰ ਜ਼ਾਹਰ ਹੈ ਕਿ ਭਾਵੇਂ ਪੰਜਾਬ ਦੇ ਵਿੱਚ ਉਹ IB ਜਾਂ ਦੂਜਿਆਂ ਨੂੰ ਕੌਣ ਹੈਡ ਕਰਦਾ ਸੀ। ਸੋ ਅਜੀਤ ਡੋਵਾਲ ਤੋਂ ਜ਼ਿਆਦਾ ਹੋਰ ਕੋਈ ਚੰਗੀ ਤਰ੍ਹਾਂ ਸਿੱਖ ਸਾਈਕੀ, ਪੰਜਾਬ ਦਾ ਲੈਂਡਸਕੇਪ, ਪੰਜਾਬ ਦਾ ਇਤਿਹਾਸ, ਔਰ ਜਦੋਂ ਅਸੀਂ ਅੱਜ ਇਹ ਸਾਰੀ ਤਿਕੜੀ ਦੀ ਗੱਲ ਕਰਦੇ ਹਾਂ, ਅਜੀਤ ਡੋਵਾਲ ਔਰ ਅਮਿਤ ਸ਼ਾਹ ਔਰ ਮੋਦੀ, ਤੇ ਅਸੀਂ ਪੰਜਾਬ 'ਚ ਇਹਨਾਂ ਦੀਆਂ ਜਿਹੜੇ ਸ਼ਨੈਨੀਗਨਸ ਨੇ, ਇਹਨਾਂ ਦੀਆਂ ਨੌਟੰਕੀਆਂ ਨੇ, ਉਹਨਾਂ ਦੀ ਗੱਲ ਕਰਦੇ ਰਹਿੰਦੇ। ਲੇਕਿਨ ਇੱਕ ਗੱਲ ਜਿਹੜੀ ਤੁਸੀਂ ਔਰ ਜਦੋਂ ਵੀ ਮੈਨੂੰ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਜੀ ਪੰਜਾਬ ਦੇ ਚੋਣ, ਚਲੋ ਖਾਲਿਸਤਾਨੀ ਧਿਰਾਂ ਤਾਂ ਇਹ ਯਕੀਨ ਕਰਦੀਆਂ ਵੀ ਅਲਟੀਮੇਟਲੀ ਇਹ ਇਸ ਸਿਸਟਮ 'ਚੋਂ ਕੁਛ ਨਹੀਂ ਨਿਕਲਣਾ ਹੈ, ਖਾਲਿਸਤਾਨ ਹੀ ਸਾਡਾ ਸੋਲਿਊਸ਼ਨ ਹੈ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਏਗਾ ਇਸ ਵੇਲੇ, ਕੀ ਚੱਲ ਰਿਹਾ? ਮੈਂ ਕਿਹਾ ਜੀ ਵੈਸੇ ਅਖੀਰਲੇ 3-4 ਦਿਨ ਜਿਹੜੇ ਹੁੰਦੇ ਨੇ ਉਹ ਡਿਸਾਈਡਿੰਗ ਫੈਕਟਰ ਹੁੰਦੇ ਨੇ। ਜੇ ਤੁਸੀਂ ਪੰਜਾਬ ਦੇ ਹਵਾਲੇ ਨਾਲ ਦੇਖੋ ਕਿ ਬੇਸ਼ੱਕ ਪ੍ਰੋਪੇਗੈਂਡਾ, ਸਰਵੇ, ਅੰਡਰਕਰੰਟ ਦੇ ਨਾਂ ਥੱਲੇ ਕੋਈ ਆਮ ਆਦਮੀ ਨੂੰ, ਪਾਰਟੀ ਨੂੰ, ਕੋਈ ਕਾਂਗਰਸ ਨੂੰ, ਕੋਈ ਹੋਰ ਜਿਹੜਾ ਇਸ ਨੂੰ ਬੜੌਤਰੀ ਜਾਂ ਇਸ ਨੂੰ ਲੀਡ ਦੇ ਤੌਰ 'ਤੇ ਪ੍ਰੈਜ਼ੈਂਟ ਕਰ ਰਹੇ ਨੇ। ਮੈਂ ਕਿਹਾ ਕਿ ਵੀ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਡਿਸਾਈਡ ਹੋਏਗਾ, ਕਿਉਂਕਿ ਇੱਕ ਸਟੇਜ 'ਤੇ ਲੱਗਣ ਲੱਗ ਗਿਆ ਸੀ, ਜਦੋਂ ਤੁਸੀਂ ਈਵਨ ਹਫ਼ਤਾ ਪਹਿਲਾਂ ਤੱਕ ਵੀ ਦੇਖਦੇ ਹੋ ਕਿ ਜਿਵੇਂ ਇਸ ਸਾਰੀ ਇਲੈਕਸ਼ਨ ਕੈਂਪੇਨ ਦੇ ਵਿੱਚ ਪੰਜਾਬ ਦੇ ਮੁੱਦੇ ਪੂਰੀ ਤਰ੍ਹਾਂ ਗਾਇਬ ਨੇ। ਕੋਈ ਚਰਚਾ ਹੀ ਨਹੀਂ ਸੀ, ਫ੍ਰੀ ਬੀਜ਼ ਸੀ,
ਕੋਈ 1000 ਰੁਪਈਆ ਜੋ ਔਰਤਾਂ ਨੂੰ ਦੇਗਾ, ਕੋਈ 2000 ਦੇਣ ਲੱਗ ਗਿਆ, ਕੋਈ ਮੁਫਤ ਸਕੂਟਰੀ ਦੇਣ ਲੱਗ ਗਿਆ, ਕੋਈ ਮੁਫਤ ਬਿਜਲੀ ਦੇਣ ਲੱਗ ਗਿਆ, ਕੁਛ ਹੋਰ। ਔਰ ਬੀਜੇਪੀ ਨੇ ਔਰ ਆਮ ਆਦਮੀ ਪਾਰਟੀ ਦੋਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਸਿਕਿਉਰਿਟੀ ਕਾਰਡ ਪਲੇ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਭਾਈ ਪਾਕਿਸਤਾਨ ਦਾ ਡਰ, ਅਮਰਿੰਦਰ ਤਾਂ ਡਰੋਨ ਆ ਗਏ, ਹਥਿਆਰ ਸੁੱਟਤੇ, ਔਰ ਜੇ ਅਮਿਤ ਸ਼ਾਹ ਔਰ ਦੂਸਰੇ ਦਾ ਵੀ ਸਿਕਿਉਰ ਪੰਜਾਬ ਨੂੰ ਕਰਾਂਗੇ, ਪੀਸ। ਕਾਂਗਰਸ 'ਚ ਰਾਹੁਲ ਗਾਂਧੀ ਆਂਦਾ, ਉਹ ਵੀ ਕਹਿੰਦਾ ਜੀ ਅਸੀਂ ਇਹਨੂੰ ਸ਼ਾਂਤੀ ਨਹੀਂ ਭੰਗ ਹੋਣ ਦੇਣੀ, ਇਹਨੂੰ ਅਸੀਂ ਇੱਕ ਪੂਰਾ ਸੂਬੇ ਨੂੰ ਸ਼ਾਂਤੀ। ਸੋ ਜਿਹੜੇ ਉਹ ਕਾਰਡ ਸਾਰੇ ਪਲੇ ਕਰ ਰਹੇ ਸੀ, ਉਹਦੇ 'ਚੋਂ ਪੰਜਾਬ ਦਾ ਕੋਈ ਵੀ ਮੁੱਦਾ ਜਿਹੜਾ ਨਾ ਆਰਥਿਕ, ਨਾ ਧਾਰਮਿਕ, ਨਾ ਦੂਜਾ, ਇਨੀਸ਼ੀਅਲ ਜਦੋਂ ਸ਼ੁਰੂ ਹੁੰਦਾ ਉਦੋਂ ਕਾਂਗਰਸ ਔਰ ਆਮ ਆਦਮੀ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਔਰ ਦੂਸਰੇ ਨੂੰ ਇੱਕ ਦੂਸਰੇ ਤੋਂ ਅੱਗੇ ਲਿਜਾਣ ਦੀ, ਪਰ ਤੁਸੀਂ ਇਹ ਦੇਖੋਗੇ ਕਿ ਸਾਰੇ ਹੀ ਮੁੱਦੇ ਗਾਇਬ ਸੀ। ਬੇਸ਼ੱਕ ਇਸ ਪੀਰੀਅਡ 'ਚ ਲੋਕ ਅਧਿਕਾਰ ਗਰੁੱਪ ਦੇ ਥੱਲੇ, ਜੁਝਾਰੂ ਪੰਜਾਬ ਦੇ ਨਾਂ, ਜੂਝਦਾ ਪੰਜਾਬ ਦੇ ਨਾਂ ਥੱਲੇ, ਜਾਂ ਦੂਸਰੀਆਂ ਜਿਹੜੀਆਂ ਨੇ ਥਾਟ ਥਿੰਕ ਟੈਂਕ ਜਿਹੜੇ ਨੇ ਉਹ ਹੋਣ ਚਾਹੇ, ਲੇਕਿਨ ਇਵੇਂ ਲੱਗਦਾ ਸੀ ਕਿ ਸਭ ਕੁਝ ਜਿਹੜਾ ਹੈ, ਕੁਝ ਵੀ ਕਿਸੇ ਕੰਢੇ ਨਹੀਂ ਜਾ ਰਿਹਾ। ਔਰ ਪੰਜਾਬ ਇਸ ਹਰ ਚੀਜ਼ ਦੀ ਚਰਚਾ ਹੈ, ਪਰ ਪੰਜਾਬ ਗਾਇਬ ਹੈ। ਸਿੱਖਾਂ ਨੂੰ ਡਿਮੋਨਾਈਜ਼ ਵੀ ਕੀਤਾ ਜਾ ਰਿਹਾ ਹੈ ਔਰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਕੋਈ ਸਿੱਖਾਂ ਦਾ ਮੁੱਦਾ ਹੀ ਕੋਈ ਨਹੀਂ। ਲੇਕਿਨ ਇਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ ਔਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਜਸਦੀਪ ਸਿੱਧੂ ਨੂੰ ਪੂਰੀ ਤਰ੍ਹਾਂ ਡਿਮੋਨਾਈਜ਼ ਕੀਤਾ ਗਿਆ, ਅਸੀਂ ਗੱਲ ਕਰਾਂਗੇ 26 ਜਨਵਰੀ ਦੇ ਹਵਾਲੇ ਨਾਲ ਵੀ ਕਿ ਕਿਵੇਂ ਉਹ ਸਾਰਾ ਭਾਂਡਾ ਦੀਪ ਸਿੱਧੂ ਦੇ ਸਿਰ ਤੇ ਭੰਨਿਆ ਗਿਆ। ਔਰ ਇਹ ਵੀ ਜਿਹੜੇ ਤੁਸੀਂ ਦੇਖੋ ਵੀ ਦੁਸ਼ਮਣ ਤਾਂ ਦੁਸ਼ਮਣ ਹੀ ਹੁੰਦਾ, ਉਹਨੇ ਤਾਂ ਜੋ ਕਰਨਾ ਹੈ, ਪਰ ਜਿਹੜੇ ਨਾਲ ਜਿਨ੍ਹਾਂ ਦੇ ਕੌਜ਼ ਦੇ ਲਈ ਉਹ ਆਪਣਾ ਇੱਕ ਜਿਹੜਾ ਪ੍ਰੋਮਿਸਿੰਗ ਫਿਲਮੀ ਕਰੀਅਰ ਆਪਣੀ ਜਿਹੜੀ ਆ ਉਹ ਸਾਰਿਆਂ ਨੂੰ, ਔਰ ਪੇਸ਼ੇਵਰ ਵਕੀਲ ਔਰ ਚੰਗੀ ਇੰਸਟੀਚਿਊਟ ਦਾ ਪੜ੍ਹਿਆ ਹੋਇਆ, ਬੰਬੇ ਦੇ ਅੰਦਰ ਵੀ ਵਕਾਲਤ ਸੈਟਲ ਜਿਹੜਾ ਉਹ ਬੰਬੇ 'ਚ ਹੀ ਹੋ ਗਿਆ ਸੀ। ਹੁਣ ਬੰਬੇ ਜਾਂ ਜਿਨ੍ਹਾਂ ਨੂੰ ਮਹਾਨਗਰੀਆਂ ਕਹਿੰਦੇ ਨੇ, ਉਹਨਾਂ ਦੀ ਚਕਾਚੌਂਧ 'ਚੋਂ ਕੌਣ ਨਿਕਲਦਾ, ਔਰ ਉਹਦਾ ਇੱਕ ਆਪਣਾ ਲਾਈਫ ਸਟਾਈਲ ਜਿਹੜੇ ਮਾਡਲਿੰਗ ਜਾਂ ਐਕਟਿੰਗ ਜਾਂ ਦੂਜੇ 'ਚ ਹੁੰਦੇ ਨੇ ਫਿਲਮੀ ਦੁਨੀਆ 'ਚ, ਉਹ ਦੱਸਣ ਦੀ ਲੋੜ ਨਹੀਂ ਹੈ ਵੀ ਕੀ ਲਾਈਫ ਸਟਾਈਲ ਉਹਨਾਂ ਦਾ ਬਣ ਜਾਂਦਾ। ਪਰ ਉਸ ਸਾਰੇ 'ਚੋਂ ਨਿਕਲ ਕੇ ਐਸੀ ਕੀ ਕਸਕ ਸੀ, ਐਸਾ ਕੀ ਦਰਦ ਸੀ ਜਿਹੜਾ ਉਹਨੂੰ ਖਿੱਚ ਕੇ ਪੰਜਾਬ ਦੀ ਧਰਤੀ ਤੇ ਲਿਆਇਆ। ਔਰ ਉਸ ਪੰਜਾਬ ਜਿੱਥੇ ਬੇਸ਼ੱਕ ਅਜੇ ਜਿਹੜੀ ਕਿਸਾਨ ਲਹਿਰ ਹੈ ਵਿਦਿਨ ਪੰਜਾਬ 4-5 ਮਹੀਨੇ ਤੋਂ ਚੱਲ ਰਹੀ ਸੀ, ਜਦੋਂ ਤੋਂ ਜੂਨ ਤੋਂ ਉਹ ਉਹਨਾਂ ਨੇ ਜਿਹੜੇ ਨੇ ਉਹ ਲਾਗੂ ਕੀਤੇ ਸੀ ਆਰਡੀਨੈਂਸ ਦੇ ਰਾਹੀਂ। ਲੇਕਿਨ ਜਿਉਂ ਹੀ ਆ ਕੇ ਸ਼ੰਭੂ ਬਾਰਡਰ ਦੇ ਉੱਤੇ ਝੰਡੇ ਗੱਡੇ ਜਾਂਦੇ ਨੇ ਔਰ ਦੀਪ ਸਿੱਧੂ ਔਰ ਦੂਸਰੇ, ਔਰ ਇਸ ਆਵਾਜ਼ ਦੇ ਵਿੱਚ ਜਿਹਦੇ 'ਚ ਇੱਕ ਦਰਦ ਵੀ ਸੀ, ਰੀਜ਼ਨਿੰਗ ਵੀ ਸੀ, ਲੌਜਿਕ ਵੀ ਸੀ, ਔਰ ਇੱਕ ਨਿਸਵਾਰ ਹਾਲਾਂਕਿ ਇੱਕ ਵਿਦਿਆਰਥੀ ਵਾਲਾ, ਤਾਲਿਬੇ ਇਲਮ ਵਾਲਾ ਵੀ ਪਾਰਟ ਸੀ, ਕਿਉਂਕਿ ਇੱਕਦਮ ਤੁਸੀਂ ਇੱਕ ਲਾਈਫ ਸਟਾਈਲ 'ਚੋਂ ਨਿਕਲ ਕੇ ਦੂਸਰੇ 'ਚ ਆ ਕੇ ਇਸ਼ੂਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਜੇ ਤੁਹਾਡੇ ਕੋਲ ਇਮਾਨਦਾਰੀ ਹੋਏ ਔਰ ਰੱਬ ਦੀ ਰਹਿਮਤ ਹੋਏ, ਰੱਬ ਨੇ ਤੁਹਾਨੂੰ ਕਿਸੇ ਪਾਸੇ ਤੋਰਨਾ ਤੇ ਫਿਰ ਉਹ ਤੁਹਾਡਾ ਰਾਹ ਪੱਧਰਾ ਹੁੰਦਾ ਜਾਂਦਾ ਹੈ। ਔਰ ਕੁਝ ਹਫ਼ਤਿਆਂ ਦੇ ਵਿੱਚ ਹੀ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਦੀਪ ਸਿੱਧੂ ਔਰ ਬਾਕੀ ਸਾਰੇ ਨੌਜਵਾਨ ਜਿਹੜੇ ਨੇ ਉਹ ਬੈਠੇ ਹੋਏ ਸਨ ਉਸ ਬਾਰਡਰ ਦੇ ਉੱਥੇ ਇੱਕ ਤੁਹਾਨੂੰ ਜਿਹੜੇ ਜਿਵੇਂ ਇੱਕ ਹੋਪ ਦੀ ਕਿਰਨ ਨਜ਼ਰ ਆਉਂਦੀ ਹੈ। ਨੌਜਵਾਨਾਂ ਨੇ ਆਉਣਾ ਸ਼ੁਰੂ ਕੀਤਾ ਪੰਜਾਬ ਦੇ ਅੱਡ-ਅੱਡ ਪਿੰਡਾਂ ਤੋਂ, ਦੂਰ ਦੁਰਾਡੇ, ਮਾਝੇ ਔਰ ਦੂਸਰੇ 'ਚੋਂ ਵੀ ਨੌਜਵਾਨ ਸ਼ੰਭੂ ਆਉਣੇ ਸ਼ੁਰੂ ਹੋਏ। ਔਰ ਇਹ ਕਿਸਾਨ ਲਹਿਰ ਨੂੰ ਉਸ ਦਾ ਨੈਰੇਟਿਵ ਇੱਕ ਸਿੱਖ ਨੈਰੇਟਿਵ ਦੇ ਤੌਰ ਤੇ ਵੀ, ਹਾਲਾਂ ਜਿਹੜੀਆਂ ਮੁੱਢਲੀਆਂ ਕਿਸਾਨੀ ਜਥੇਬੰਦੀਆਂ ਦੇ ਨਾਂ ਥੱਲੇ ਕਾਮਰੇਡੀ ਕਿਸਮ ਦੇ ਲੋਕ ਸੀ, ਉਹਨਾਂ ਨੇ ਤਾਂ ਉਹਨਾਂ ਕੀ ਰੱਖਿਆ ਹੋਇਆ ਸੀ ਆਪਣਾ, ਜਿੰਨਾ ਉਹਨਾਂ ਦਾ ਵੀ ਠੱਕ-ਠੱਕਾ ਚੱਲਿਆ ਰਹੇ ਤੇ ਇਹ ਵੀ ਲੱਗਾ ਰਹੇ ਵੀ ਅਸੀਂ ਸੰਘਰਸ਼ੀ ਲੋਕ ਹੈ। ਪਰ ਉਸ ਨੂੰ ਸਿੱਖ ਨੈਰੇਟਿਵ 'ਚ ਔਰ ਵੱਡੇ ਪਰਸਪੈਕਟਿਵ 'ਚ ਕਿ ਭਾਈ ਇਹ ਇਕੱਲੇ ਕਿਸਾਨ ਕਾਨੂੰਨ ਹੁਣ ਨਹੀਂ ਆ ਗਏ, ਤੁਸੀਂ ਪਿਛੇ 75 ਸਾਲ ਪਿੱਛੇ ਮੁੜੋ, ਕੀ ਤੁਹਾਡੇ ਨਾਲ ਵਾਪਰਦਾ ਹੈ, ਕੀ ਸਾਰਾ ਹੁੰਦਾ ਹੈ। ਔਰ ਇਸ ਸਾਰੇ ਦਾ ਜਿਹੜਾ ਆਵਾਜ਼ ਬਣ ਕੇ ਉੱਭਰਦਾ ਹੈ ਉਹ ਦੀਪ ਸਿੱਧੂ ਹੈ। ਔਰ ਅਸੀਂ ਦੇਖਦੇ ਕਿ ਉਸ ਪੀਰੀਅਡ ਦੇ ਵਿੱਚ ਹੀ ਉਹਦੇ ਨਾਲ ਦੇ ਸਾਥੀ ਵੀ ਕਰਨ ਲੱਗਦੇ ਨੇ। ਫਿਰ ਹੋਰ ਜਦੋਂ ਚਾਰਜ ਕੋਈ ਨਹੀਂ ਰਹਿ ਜਾਂਦਾ, ਬਹੁਤ ਵਾਰ ਸਾਡੇ ਲੋਕਾਂ ਦਾ ਇੰਡੀਅਨ ਏਜੰਟ ਬਣਾ ਦਿੰਦੇ ਨੇ, ਜਿਹਨੂੰ ਮਰਜ਼ੀ ਕਹੋ। ਤੇ ਜੇ ਤੁਸੀਂ ਹਿੰਦੂ ਤਵੀ ਏਜੰਟ ਬਣਾਉਣਾ ਤੇ ਉਸ ਤੋਂ ਵੱਧ ਕੇ ਹੋਰ ਕੀ ਸੀ ਕਿ ਜੀ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਦੀਪ ਸਿੱਧੂ ਜਿਹੜੇ ਨੇ ਉਹਦੇ ਨਾਲ ਸਨੀ ਦਿਓਲ ਦੀ ਕੈਂਪੇਨ ਕਰ ਰਹੇ ਨੇ ਵੀ ਇਹ ਤਾਂ ਬੰਦਾ ਹੀ ਬੀਜੇਪੀ ਦਾ, RSS ਦਾ, ਨਾਲ ਫੋਟੋਆਂ ਮੋਦੀ ਦੇ ਨਾਲ, ਅਮਿਤ ਸ਼ਾਹ ਦੇ ਨਾਲ, ਉਹ ਚਾਰਜ ਫਿਰ ਜਦੋਂ ਵਾਇਰਲ। ਸੋ ਪਹਿਲਾ ਕ੍ਰਿਟਿਸਿਜ਼ਮ ਦਾ ਦੌਰ ਇਹ ਸ਼ੁਰੂ ਹੋ ਜਾਂਦਾ ਇਸ ਸਾਰੇ 'ਚੋਂ।
ਔਰ ਉਹਨਾਂ ਦਿਨਾਂ 'ਚ ਡਾਕਟਰ ਰਣਜੀਤ ਸਿੰਘ ਜਿਹੜੇ ਕਿ ਦੀਪ ਸਿੱਧੂ ਨਾਲ ਰਾਬਤੇ 'ਚ ਵੀ ਸਨ ਅਤੇ ਉਹਨਾਂ ਨੂੰ ਵੀ ਸੁਜੈਸਟ ਕਰਦੇ ਸੀ। ਅਤੇ ਮੈਂ ਉਹਨਾਂ ਨੂੰ ਇਹ ਕਿਹਾ, ਔਰ ਉਸ ਤੋਂ ਬਾਅਦ ਵੀ 26 ਜਨਵਰੀ 2021 ਦੀਆਂ ਘਟਨਾਵਾਂ ਤੋਂ ਬਾਅਦ ਵੀ ਮੈਂ ਕਿਹਾ ਵੀ ਹੁਣ ਇਹ ਮੈਂ ਕਿਹਾ ਕਿ ਵੀ ਜਦੋਂ ਜੇਲ੍ਹ ਦੇ ਵਿੱਚ ਕੋਈ ਅਕਾਲੀ ਲਹਿਰ ਵੇਲੇ ਜਾਂਦਾ ਸੀ ਅਤੇ ਫਿਰ ਬਾਹਰ ਆਉਂਦਾ ਸੀ ਅਤੇ ਉਹਨੂੰ ਭਾਵੇਂ ਜਿੰਨੀ ਮਰਜ਼ੀ ਕੈਦ ਕੱਟ ਕੇ ਆਇਆ, ਉਹਦੇ ਫਿਰ ਸਾਥੀ ਕਹਿੰਦੇ ਸੀ ਜਿਹੜੇ ਪਹਿਲਾਂ ਦੇ ਰੜੇ ਹੋਏ ਸੀ ਕਿ ਹੁਣ ਤੂੰ ਸਿੱਖ ਬਣਿਆ। ਮਤਲਬ ਇਹ ਸੀ ਕਿ ਵੀ ਸਿੱਖ ਬਣਦਾ ਹੀ ਨਹੀਂ ਉਦੋਂ ਤੱਕ ਜਦੋਂ ਤੱਕ ਜੇਲ੍ਹ ਨਾ ਜਾਏ। ਮਤਲਬ ਪਰਖ ਦੀ ਗੱਲ ਹੈ। ਤੇ ਮੈਂ ਵੀ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਵੀ ਇਹ ਹੁਣ ਇਹ ਜਿਹੜਾ ਕ੍ਰਿਟਿਸਿਜ਼ਮ ਜਾਂ ਨੈਗੇਟਿਵਿਟੀ ਸ਼ੁਰੂ ਕਰ ਲਈ ਹੈ ਜਿਨ੍ਹਾਂ ਨੇ ਜੋੜਨ, ਮੈਂ ਕਿਹਾ ਇਹ ਪਹਿਲਾ ਟੈਸਟ ਹੈ। ਔਰ ਜਿਉਂ-ਜਿਉਂ 26 ਜਨਵਰੀ ਤੱਕ ਪਹੁੰਚਦੇ ਆ 2021, ਉਹ ਤਾਂ ਫਿਰ ਐਸਿਡ ਟੈਸਟ ਸੀ ਨਾ, ਤੁਸੀਂ ਤੇਜ਼ਾਬ ਦੀ ਭਰੀ ਕੜਾਈ 'ਚ ਸੁੱਟ ਦਿੰਦੇ ਹੋ। ਸਾਰੇ ਹੀ ਭਾਂਡਾ ਭੰਨ ਰਹੇ ਨੇ ਦੀਪ ਸਿੱਧੂ ਦੇ ਸਿਰ ਤੇ 26 ਜਨਵਰੀ ਦੀ ਵਾਇਲੈਂਸ ਇੱਧਰ ਉੱਧਰ, ਔਰ ਉਹਨੂੰ ਉਹ ਜੋੜ ਰਹੇ ਨੇ ਕਿਸਾਨ ਵੀ ਔਰ ਦੂਜੇ ਵੀ ਬੀਜੇਪੀ ਨਾਲ ਕਿ ਜੀ ਦੇਖੋ ਸਾਡੀ ਮੂਵਮੈਂਟ ਇੰਨੀ ਜ਼ਬਰਦਸਤ ਚੱਲ ਰਹੀ ਸੀ ਔਰ ਇਹ ਤਾਂ ਉਹਨਾਂ ਨੇ ਜਾਣ ਕੇ ਉੱਥੋਂ ਕਰਕੇ ਲਾਲ ਕਿਲੇ ਤੇ ਪਹੁੰਚਾਤਾ ਅਤੇ ਇਹ ਤਾਂ ਦੀਪ ਸਿੱਧੂ ਨੇ RSS ਦੀ ਖੇਡ ਖੇਡੀ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਇੱਕ ਸਟੇਜ 'ਤੇ ਥੋੜ੍ਹੇ ਉਹ ਨਿਰਾਸ਼ ਵੀ ਹੋਏ ਇਮੀਡੀਏਟ ਬਾਅਦ, ਜਦੋਂ ਕਿ ਪੁਲਿਸ ਗ੍ਰਿਫਤਾਰੀ ਤੋਂ ਬਚਣ ਲਈ ਉਹ ਇੱਧਰ ਉੱਧਰ ਹੁੰਦੇ ਸੀ। ਇੱਕ ਅੱਧੀ ਵਾਰੀ ਉਹਨਾਂ ਦੀ ਨਿਰਾਸ਼ਤਾ ਵਾਲੀ ਵੀਡੀਓ ਵੀ ਆਈ। ਮੈਂ ਡਾਕਟਰ ਸਾਹਿਬ ਨੂੰ ਕਿਹਾ ਔਰ ਉੱਥੇ ਵੀ ਮੈਂ ਕਹਿੰਦੇ ਉਹਨਾਂ ਨੂੰ ਇਹ ਮੈਸੇਜ ਦਿਓ ਕਿ ਇਹ ਤੁਹਾਡਾ ਐਸਿਡ ਟੈਸਟ ਹੋ ਰਿਹਾ। ਇਹ ਦੱਸੇਗਾ ਕਿ ਵੀ ਤੁਹਾਡੀ ਜਿਹੜੀ ਹੈ ਉਹ ਪੰਥਕ ਸੇਵਾ ਦੇ ਪਿੜ 'ਚ ਤੁਸੀਂ ਕਿੰਨੀ ਮਜ਼ਬੂਤੀ ਨਾਲ ਤੁਰੋਗੇ। ਪਰ ਮੈਂ ਸਮਝਦਾ ਵੀ ਉਸ ਇਨੀਸ਼ੀਅਲ, ਕਿਉਂਕਿ ਟੂ ਯੰਗ, ਬਿਲਕੁਲ, ਔਰ ਮੈਂ ਦੇਖ ਰਿਹਾ ਸੀ ਕਿ 1979 ਦੇ ਵਿੱਚ ਬਰਥ ਹੁੰਦਾ ਹੈ। 84 'ਚ ਨਹੀਂ ਜੀ, ਉਹ ਗਲਤ ਹੈ। 84 ਮੈਂ ਡਰਾਈਵਰ ਲਾਇਸੈਂਸ ਦੇ ਉੱਤੇ ਜਿਹੜੀ ਡੇਟ ਹੈ ਉਹਦੀ ਗੱਲ ਕਰ ਰਿਹਾ। 1979 ਦੇ ਵਿੱਚ। ਹੁਣ ਜੇ ਤੁਸੀਂ ਉਸ ਪਾਰਟ ਨੂੰ ਦੇਖਦੇ ਹੋ, ਹੁਣ ਜਦੋਂ ਜੂਨ 84 ਦਾ ਘੱਲੂਘਾਰਾ ਹੁੰਦਾ ਉਹ 5 ਸਾਲ ਦਾ ਹੈ। ਹੁਣ ਜਦੋਂ ਅਸੀਂ ਰੋਲ ਮਾਡਲਸ ਦੀ ਗੱਲ ਕਰਦੇ ਹਾਂ, ਵੀ ਬਹੁਤ ਛੋਟੇ ਬੱਚੇ ਦੀ ਫੋਟੋ ਪਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਨਾਲ। ਹਾਲਾਂਕਿ ਇਹਨਾਂ ਦਾ ਜੱਦੀ ਪਿੰਡ ਜਿਹੜਾ ਹੈ ਉਦੇਕਰਨ ਡਿਸਟ੍ਰਿਕਟ ਮੁਕਤਸਰ ਦੇ ਵਿੱਚ ਪੈਂਦਾ ਹੈ ਔਰ ਜ਼ਾਹਰ ਹੈ ਕਿ ਇਹ ਹੁਣ ਨਵੇਂ ਜ਼ਿਲ੍ਹੇ ਮਾਨਸਾ, ਮੁਕਤਸਰ, ਉਸਾਰੀ, ਮੋਗਾ ਉਸ ਬੈਲਟ 'ਚੋਂ ਹੀ ਬਣੇ ਨੇ। ਔਰ ਇਹਨਾਂ ਦੇ ਪਿਤਾ ਜੀ ਸਰ ਸੁਰਜੀਤ ਸਿੰਘ, ਇਹ 3 ਭਰਾ ਨੇ, ਇੱਕ ਕੈਨੇਡਾ 'ਚ ਨੇ। ਇਹਨਾਂ ਨੇ ਖੁਦ ਵਕਾਲਤ ਕਰਕੇ ਤਾਂ ਬੰਬੇ 'ਚ ਹੀ ਸੈਟਲ ਸੀ, ਵਿਆਹੇ ਹੋਏ, ਬੱਚੀ ਵੀ ਹੈ ਔਰ ਇੱਕ ਭਰਾ ਉੱਥੇ ਹੈ। ਹੁਣ ਉਸ ਸਾਰੇ 'ਚੋਂ ਕਿਵੇਂ ਆਪਣੇ ਉਸ ਸਾਰੇ ਨੂੰ ਛੱਡ ਕੇ ਭਾਰਤ ਯੂਥ ਦੇ ਵਿੱਚ ਇਸ ਪਾਸੇ ਨੇ, ਕਿਉਂਕਿ ਜਦੋਂ ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਜ਼ਿਕਰ ਕਰਦੇ ਹਾਂ, ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਸੋ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਅਕਸਰ ਇਸਲਾਮਿਕ ਟ੍ਰੈਡੀਸ਼ਨ 'ਚ ਵੀ ਹੈ ਕਿ ਭਾਈ ਜਿੱਥੇ ਖੂਨ ਦਾ, ਸ਼ਹੀਦ ਦਾ ਇੱਕ ਬੂੰਦ ਵੀ ਡੁੱਲਦੀ ਹੈ ਉਹਦੇ 'ਚੋਂ ਹੋਰ ਯੋਧੇ ਪੈਦਾ ਹੁੰਦੇ ਨੇ। ਇਹ ਵੀ ਇੱਕ ਕਾਰਨ ਸੀ ਕਿ ਇਹ ਜਿਹੜੇ ਤੁਰਕ ਕਬੀਲੇ ਸੀ ਖਾਸ ਤੌਰ 'ਤੇ, ਉਹਨਾਂ ਨੇ ਜਦੋਂ ਕਿਸੇ ਮਜ਼ਹਬੀ ਧਰਮੀ ਬੰਦੇ ਨੂੰ ਮਾਰਦੇ ਨਹੀਂ ਸੀ, ਉਹਨੂੰ ਟੌਰਚਰ ਕਰਕੇ ਅਦਰਵਾਈਜ਼ ਸਜ਼ਾ ਦਿੰਦੇ ਸੀ। ਉਹਨੂੰ ਬੀਹੈਡ ਨਹੀਂ ਸੀ ਕਰਦੇ, ਸਿਰ ਨਹੀਂ ਸੀ ਲਾਉਂਦੇ, ਉਹਨੂੰ ਯਾਸਾ ਕਹਿੰਦੇ ਸੀ, ਯਾਸਾ ਦੇ ਤਹਿਤ, ਕਿਉਂਕਿ ਉਹਨਾਂ ਦੀ ਆਪਣੀ ਟਰਾਈਬਲ ਪਰੰਪਰਾ 'ਚ ਸੀ ਕਿ ਵੀ ਜੇ ਕਿਸੇ ਜਿਹੜਾ ਮਜ਼ਹਬੀ ਬੰਦਾ ਹੈ, ਰੱਬ ਨਾਲ ਜੁੜਿਆ ਹੋਇਆ, ਉਹਦਾ ਖੂਨ ਡੁੱਲੇ ਤੇ ਉੱਥੇ ਹੋਰ ਪੈਦਾ ਹੁੰਦੇ ਨੇ। ਸੋ ਜ਼ਾਹਰ ਹੈ ਕਿ ਜਿਹੜੀ ਹਕੂਮਤ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਔਰ ਉਸ ਦੌਰ ਦੇ ਸਾਰੇ ਯੋਧਿਆਂ ਨੂੰ ਇੱਕ ਨੈਗੇਟਿਵਿਟੀ 'ਚ ਪੇਸ਼ ਕੀਤਾ, ਲੇਕਿਨ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਅਜੇ ਆਪਣਾ ਬਚਪਨ ਵੀ ਨਹੀਂ ਸੀ ਖੁੱਲ੍ਹ ਕੇ ਹੰਡਾਇਆ ਹੋਇਆ, ਉਹਨਾਂ ਦੇ ਅੰਦਰ ਉਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਬੀਜ ਹੈ ਉਹ 4 ਚਫੇਰੇ ਸੀ। ਜਿਵੇਂ 2-3 ਦਿਨ ਪਹਿਲਾਂ ਇੱਕ ਇੰਟਰਵਿਊ ਇੱਕ ਜੁਝਾਰੂ ਨੌਜਵਾਨ ਦਾ ਸੀ ਅਤੇ ਉਹਨਾਂ ਨੇ ਪੁੱਛਿਆ ਵੀ ਜਿਹੜੇ ਲੋਕ ਇਹ ਪੁੱਛਦੇ ਨੇ ਕਿ ਜੀ ਦੱਸੋ ਖਾਲਿਸਤਾਨ ਦੀ ਲਹਿਰ 'ਚੋਂ ਤੁਸੀਂ ਖੱਟਿਆ ਕੀ? ਉਹ ਕਹਿੰਦੇ ਕਿ ਵੀ ਇਹ ਵਪਾਰ ਹੈ। ਇਹ ਵਪਾਰ ਨਹੀਂ ਹੈ, ਜਾਂ ਆਜ਼ਾਦੀ ਮਿਲਦੀ ਹੈ ਜਾਂ ਨਹੀਂ ਮਿਲਦੀ। ਉਹਨੇ ਕਿਹਾ ਜੀ ਠੀਕ ਹੈ, ਅਸੀਂ ਆਜ਼ਾਦੀ ਲਈ, ਖਾਲਿਸਤਾਨ ਲਈ ਯਤਨ ਕੀਤਾ ਸੀ, ਨਹੀਂ ਕਾਮਯਾਬ ਹੋਏ, ਪਰ ਬੀਜ ਤਾਂ ਪਾ ਦਿੱਤਾ ਹੈ। ਕੋਈ ਅੱਗੋਂ ਨਿਕਲ ਰਹੇ ਨੇ, ਉਹ ਆਜ਼ਾਦੀ ਲੈ ਲੈਣਗੇ। ਹੁਣ ਤੁਸੀਂ ਪੁੱਛੋ ਜੀ ਉਹ ਤੁਸੀਂ ਖੱਟਿਆ ਕੀ? ਕੋਈ ਦੁਕਾਨਦਾਰੀ ਹੈ। ਔਰ ਬਿਲਕੁਲ ਠੀਕ ਹੈ ਕਿ ਵੀ ਜਦੋਂ ਤੁਸੀਂ ਇਸ ਰਸਤੇ 'ਤੇ ਤੁਰਦੇ ਹੋ, ਸੋ ਦੀਪ ਸਿੱਧੂ ਨੂੰ ਵੀ ਲਗਭਗ 2 ਸਾਲ ਦੇ ਵਿੱਚ ਉਹ ਇਸ ਅਹਿਸਾਸ 'ਤੇ ਪੂਰੀ ਤਰ੍ਹਾਂ ਅਹਿਸਾਸ ਤਾਂ ਸੀ, ਇਸ ਪਾਸੇ ਆਏ, ਲੇਕਿਨ ਇਸ ਗੱਲ ਦੇ ਉੱਤੇ ਉਹ ਯਕੀਨਨ ਆ ਕੇ ਖਲੋ ਗਏ ਕਿ ਭਾਈ ਕੌਮੀ ਘਰ ਤੋਂ ਬਿਨਾਂ ਪੰਜਾਬ ਨੂੰ ਆਜ਼ਾਦ ਕਿਉਂਕਿ ਇੱਕ ਪੜ੍ਹਿਆ ਲਿਖਿਆ ਨੌਜਵਾਨ, ਵਕੀਲ, ਇਮਾਨਦਾਰ, ਪਹੁੰਚ ਦੁਨੀਆ ਦੀ ਹਿਸਟਰੀ ਔਰ ਇੱਕ ਤਾਲਿਬੇ ਇਲਮ ਵਾਂਗ ਉਹ ਜਦੋਂ ਵੀ ਕੋਈ ਕਹਿੰਦਾ ਸੀ ਉਹਦੀ ਗੱਲ ਬਹੁਤ ਧਿਆਨ ਨਾਲ ਸੁਣਦੇ ਸੀ। ਔਰ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਭਾਈ ਇਹ ਜਿਹੜੀ ਹਿੰਦੂਤਵਾ ਦੀਆਂ ਬੇੜੀਆਂ ਨੇ, ਜਿਹੜਾ ਇਹਨਾਂ ਦੀ ਜਿਸ ਕਿਸਮ ਦੀ
ਇਹ ਸਾਰੀ ਖੇਡ ਹੈ ਇਹਦੇ 'ਚ। ਔਰ ਜਿਹੜੀ ਉਹਨਾਂ ਦੀ ਲਾਸਟ ਤਕਰੀਰ ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਉਹ ਉਹਨਾਂ ਨੇ ਉਸ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਮਾਨ ਸਿੰਘ ਮਾਨ ਉਹਨਾਂ ਦੇ ਕੈਂਪੇਨ ਦੌਰਾਨ ਕੀਤੀ। ਉਹਨਾਂ ਨੇ ਕਿਹਾ, ਵੰਗਾਰਦੇ ਆ, ਉਹਨਾਂ ਨੇ ਕਿਹਾ ਵੀ ਅੱਜ ਹਿਜਾਬ ਤੇ ਪਾਬੰਦੀ ਹੈ, ਕੱਲ ਨੂੰ ਚੁੰਨੀ ਤੇ ਹੋਏਗੀ, ਪਰਸੋਂ ਦਸਤਾਰ ਤੇ ਹੋਏਗੀ, ਔਰ ਇਹ ਤੁਹਾਨੂੰ ਲੜਾਈ ਲੜਨੀ ਪਏਗੀ, ਔਰ ਇਸ ਤੋਂ ਬਿਨਾਂ ਆਪਣੀ ਆਜ਼ਾਦੀ ਤੋਂ ਬਿਨਾਂ ਤੁਹਾਡੇ ਕੋਲ ਕੋਈ ਹੱਲ ਨਹੀਂ ਹੈ। ਹੁਣ ਇਹ ਜਿਹੜੀ ਆਵਾਜ਼ ਹੈ ਪੰਜਾਬ ਦੇ ਵਿੱਚ, ਔਰ ਜਦੋਂ ਅਸੀਂ ਸ਼ੰਭੂ ਬਾਰਡਰ ਦੀ ਗੱਲ ਕੀਤੀ, ਸ਼ੰਭੂ ਤੋਂ ਸਿੰਘੂ ਤੱਕ, ਔਰ ਕੁਝ ਚੀਜ਼ਾਂ ਜਿਸ ਨੂੰ ਕੋਇਨਸੀਡੈਂਸ ਕਿਹਾ ਜਾਂਦਾ ਹੈ, ਡੈਲੀਬਰੇਟ ਇੱਕ ਅਟੈਂਪਟ ਵੀ ਹੋ ਸਕਦਾ ਹੈ। ਹੁਣ ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਜਾਣ ਵਾਲੀ ਜਿਹੜੀ ਸਪਿਰਿਟ ਹੈ, ਬੇਸ਼ੱਕ ਖਾਲਸਾਈ ਸਪਿਰਿਟ ਹੈ, ਨੌਜਵਾਨਾਂ ਦੀ ਸਪਿਰਿਟ ਹੈ, ਪਰ ਉਸ ਸਪਿਰਿਟ ਦਾ ਦੂਲਾ ਜਿਹੜਾ ਹੈ ਉਹ ਦੀਪ ਸਿੱਧੂ ਹੈ। ਹੁਣ ਜਿਸ ਵਹੀਕਲ ਦੇ ਉੱਤੇ, ਜਦੋਂ ਕਿ ਅਸੀਂ ਦੇਖਦੇ ਹਾਂ ਸ਼ੰਭੂ ਤੋਂ ਲੈ ਕੇ ਹਰਿਆਣੇ ਭਰ ਦੇ ਵਿੱਚ ਕਿੰਨੇ ਬੈਰੀਅਰ ਨੇ, ਕਿਵੇਂ ਰੋਕਿਆ ਜਾਣਦਾ ਹੈ, ਵਾਟਰ ਕੈਨਨਸ ਨੇ, ਲਾਠੀ ਚਾਰਜ ਹੈ, ਦੂਸਰੇ ਤੇ ਜਿਹੜੀ ਗੱਡੀ ਲੀਡ ਕਰ ਰਹੀ ਹੈ, ਜਿਹੜੀ ਕਿ ਉਹ ਸਾਰੇ ਬੈਰੀਅਰਸ ਨੂੰ ਇੱਕ ਟੈਂਕ ਵਾਂਗ ਜਿਹੜਾ ਉਹ ਡਿਸਟਰੋਏ ਕਰਦੀ ਜਾ ਰਹੀ ਹੈ, ਉਹਦੇ 'ਚ ਦੀਪ ਸਿੱਧੂ ਹੈ। ਔਰ ਉਹਨਾਂ ਦੇ ਕਹਿਣ ਮੁਤਾਬਕ ਦੀਪ ਸਿੱਧੂ ਦੇ ਇੰਟਰਵਿਊ ਨੇ ਕਿ ਉਹਨਾਂ ਦੇ ਅੱਗੇ ਸੰਤ ਪਿੰਡਰਾਂ ਵਾਲਿਆਂ ਦੀ ਪਿਕਚਰ ਲੱਗੀ ਹੋਈ ਸੀ ਉਸ ਵਹੀਕਲ ਦੇ। ਹੁਣ ਇਹ ਜਿਹੜਾ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਸੀ, ਇਸ ਨੇ ਇਕੱਲਾ ਭਾਰਤ ਹੀ ਨਹੀਂ, ਦੁਨੀਆ ਭਰ ਦੇ ਅੰਦਰ ਇੱਕ ਉਹ ਜਿਹੜਾ ਮੈਂ ਕਹਾਂ ਕਿ ਜਜ਼ਬਾ ਭਰ ਦਿੱਤਾ ਇਸੇ ਕੌਮ ਦੇ ਅੰਦਰ ਕਿ ਵਾਹ ਇਹ ਹੈ। ਔਰ ਈਵਨ ਪਾਕਿਸਤਾਨੀ ਮੀਡੀਆ 'ਚ ਇਹ ਸੀ ਕਿ ਭਾਈ ਕੱਲੀ ਲੜਾਈ ਟੈਂਕਾਂ ਨਾਲ ਨਹੀਂ ਹੁੰਦੀ, ਲੜਾਈ ਟਰੈਕਟਰਾਂ ਨਾਲ ਵੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਵੀ ਅੱਜ ਤੱਕ ਬਹੁਤੇ ਨੇ ਟਰੈਕਟਰ ਜਿਹੜੇ ਨੇ ਉਹ ਖੇਤਾਂ 'ਚ ਹੀ ਦੇਖੇ ਸੀ, ਪਰ ਸੜਕਾਂ 'ਤੇ ਟਰੈਕਟਰਾਂ ਦੇ ਨਾਲ ਟੈਂਕਾਂ ਦਾ ਵਾਂਗ ਜਿਹੜਾ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ, ਸਿੱਖਾਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਟਰੈਕਟਰ ਜਿਹੜੇ ਨੇ ਉਹ ਟੈਂਕ ਬਣ ਗਏ। ਹੁਣ ਇਹ ਜਿਹੜੀ ਡਿਫਾਈਨਡ ਸਿੱਖੀ ਸਪਿਰਿਟ ਸੀ, ਕਿਉਂਕਿ ਜਦੋਂ ਵੀ ਤੁਸੀਂ ਦੀਪ ਸਿੱਧੂ ਦੀ ਜਿਹੜੀ ਲੌਜਿਕ ਭਰਪੂਰ ਗੱਲ ਹੁੰਦੀ ਸੀ, ਉਹਦੇ 'ਚ ਉਹਨੇ ਕਦੇ ਸਿੱਖੀ ਬੇਸ ਤੋਂ ਹਟਵੀਂ ਗੱਲ ਨਹੀਂ ਕੀਤੀ, ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ। ਔਰ ਉਹਨੇ ਜਿਵੇਂ ਆਪਣੇ ਹੀਰੋਜ਼ ਨੂੰ ਔਨ ਕੀਤਾ, ਜਿਉਂ ਹੀ ਦਿੱਲੀ ਵਾਲੀ ਘਟਨਾਕ੍ਰਮ ਤੋਂ ਪਹਿਲਾਂ ਉਹਦਾ ਇੱਕ ਜਿਹੜਾ ਇੰਟਰਵਿਊ ਬਰਖਾ ਦੱਤ ਕਰਦੀ ਹੈ, ਜਦੋਂ ਕਿ ਉਹ ਬੈਰੀਅਰ ਵਗੈਰਾ ਸਾਰੇ ਕ੍ਰਾਸ ਕਰਕੇ ਔਰ ਪਹੁੰਚੇ ਨੇ, ਔਰ ਉਹ ਬਿਲਕੁਲ ਹਿੰਦੂਤਵਾ ਦੀ ਪੁਜਾਰਨ ਭਰੀ ਹੋਈ ਨਫ਼ਰਤ ਨਾਲ ਸਿੱਖਾਂ ਦੇ ਖਿਲਾਫ, ਉਹ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਜਾਂ ਅੱਤਵਾਦ 'ਤੇ ਲਿਆ ਕੇ ਗੱਲ, ਉਹ ਪੂਰਾ ਟਿੱਲ ਲਾ ਲੈਂਦੀ ਹੈ। ਉਹਨੇ ਕਿਹਾ, ਦੀਪ ਸਿੱਧੂ ਨੇ, ਬਿਲਕੁਲ ਨਹੀਂ, ਭਿੰਡਰਾਂ ਵਾਲਿਆਂ ਨੇ ਉਹ ਪੰਜਾਬ ਦੇ ਹੱਕਾਂ ਲਈ ਲੜੇ। ਔਰ ਦੂਸਰਾ, ਔਰ ਫਿਰ ਕਿਵੇਂ ਨੈਗੇਟਿਵਿਟੀ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਹੁਣ ਇੱਕ ਪਾਸੇ ਤੁਹਾਡੇ ਉਹ ਲੋਕ ਨੇ, ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ ਕਿ ਭਾਈ ਇਹ ਕੱਲੀ ਜਿੰਦ ਤੇ ਸਾਰੇ ਪਾਸੇ ਦੁਸ਼ਮਣ ਜਿਹੜੇ ਨੇ ਉਹ ਚਾਰ ਚਫੇਰਿਓਂ ਅਟੈਕ ਬੋਲ ਰਹੇ ਨੇ, ਅਟੈਕ ਕਰ ਰਹੇ ਨੇ। ਹੁਣ ਉਸ ਸਾਰੇ ਨੂੰ ਦੀਪ ਸਿੱਧੂ ਨੇ ਕਿਵੇਂ ਹੈਂਡਲ ਕੀਤਾ, ਮੀਡੀਆ ਦੇ ਨਾਲ ਗੱਲ ਕਰਦੇ ਆ ਵੀ, ਆਪਣੇ ਤੌਰ ਦੇ ਉੱਤੇ ਵੀ। ਔਰ ਜੇ ਮੈਂ ਗੱਲ ਕਹਾਂ ਕਿ ਭਾਈ ਕਿਵੇਂ ਇਹ ਏਜੰਸੀਆਂ ਦੀ ਖੇਡ ਦੇ ਨਾਲ ਜਾ ਕੇ ਜੁੜਦਾ ਕਿ ਜਿਉਂ ਹੀ ਦੀਪ ਸਿੱਧੂ ਪੰਜਾਬ ਦੇ ਵਿੱਚ ਪਿਛਲੇ 2 ਹਫ਼ਤੇ 'ਚ ਉਹਨਾਂ ਹਲਕਿਆਂ 'ਚ ਐਂਟਰ ਕਰਦੇ ਨੇ, ਖਾਸ ਤੌਰ 'ਤੇ ਅਮਰਗੜ੍ਹ 'ਚ ਜਿੱਥੇ ਸਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ, ਔਰ ਉਹਨਾਂ ਦੀ ਪੰਜਾਬ ਦੇ ਹੱਕਾਂ ਦੀ ਸਿਨੈਰੀਓ ਬਦਲਣਾ ਸ਼ੁਰੂ ਹੋ ਜਾਂਦਾ। ਔਰ ਅਸੀਂ ਦੇਖਦੇ ਹਾਂ ਕਿ ਇੱਕਦਮ ਉਹੀ ਮੀਡੀਆ ਜਿਹੜਾ ਗਿਣਦਾ ਵੀ ਨਹੀਂ ਸੀ, ਉਹ ਕਹਿਣ ਲੱਗ ਜਾਂਦੇ ਨੇ ਜੀ ਟੱਕਰ ਹੀ ਇਹਨਾਂ 'ਚ। ਯਾਨੀ ਇਹ ਦੇਖੋ, ਇਹ ਪੰਜਾਬ ਦੇ ਵਿੱਚ ਇਹ ਇਵੇਂ ਹੀ ਹੈ ਕਿ ਉਹ ਜਿਹੜੀ ਅੱਗ ਪਈ ਹੋਈ ਹੈ, ਉੱਤੇ ਕਈ ਵਾਰੀ ਸਵਾਹ ਪੈ ਜਾਂਦੀ ਹੈ, ਜਿਹਨੇ ਉਸ ਨੂੰ ਫਰੋਲਿਆ, ਮਾੜਾ ਜਿਹਾ ਸਵਾਹ ਨੂੰ ਪਿੱਛੇ ਹਟਾ, ਉਹ ਤਾਂ ਗੁਰੂਆਂ ਦੀ ਕਮਾਈ ਉਸ ਧਰਤੀ 'ਤੇ ਹੈ। ਔਰ ਇਹ ਸਾਰਾ ਜਿਹੜਾ ਬਦਲਦਾ ਸਿਨੈਰੀਓ ਹੈ, ਹੁਣ ਜਿਉਂ-ਜਿਉਂ ਹੋਰ ਜਿਹੜਾ ਉਸ ਨਾਲ ਰਿਲੇਟਡ ਬਾਹਰ ਆਏਗਾ, ਅਸੀਂ ਗੱਲ ਕਰ ਸਕਾਂਗੇ ਕਿ ਭਾਈ ਕੀ ਹੈ। ਲੇਕਿਨ ਫਸਟ ਹੈਂਡ ਦੇਖਦੇ ਹਾਂ, ਜਿਵੇਂ ਜੇ ਕੋਇਨਸੀਡੈਂਸ ਕਹਿਣਾ ਹੋਏ, ਜਿਸ ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਜਾਂਦਾ ਹੈ ਦੀਪ ਸਿੱਧੂ ਉਹ ਸਾਰੇ ਕਾਫਲੇ ਨੂੰ, ਔਰ ਬਾਅਦ 'ਚ ਉੱਥੇ ਕਾਮਰੇਡ ਪਲੱਥਾ ਮਾਰ ਕੇ ਬੈਠ ਜਾਂਦੇ ਨੇ। ਅਤੇ ਇਸ ਸਾਰੇ 'ਚ ਜਿੱਥੇ ਉਹਨਾਂ ਦੀ ਇਹ ਐਕਸੀਡੈਂਟ ਨਾਲ ਡੈਥ ਕਰਵਾਈ ਜਾਂਦੀ ਹੈ, ਉਹ ਉਸੇ ਹੀ ਸਿੰਘੂ ਬਾਰਡਰ ਤੋਂ ਸਿਰਫ 30 ਕਿਲੋਮੀਟਰ ਦੂਰ ਹੈ, ਹਰਿਆਣੇ ਦੇ ਵਿੱਚ ਹੀ। ਔਰ ਉਸ ਸਾਰੇ ਦਾ ਉਸ ਦਾ ਜਿਹੜਾ ਮੇਨ ਹੈੱਡਕੁਆਟਰ ਹੈ, ਜਿਸ ਥਾਂ ਦੇ ਉੱਤੇ ਇਹ ਕੀਤਾ ਜਾਂਦਾ ਹੈ ਕਿ ਜੀ ਹਸਪੀਟਲ ਔਰ ਪੋਸਟਮਾਰਟਮ ਕੱਲ੍ਹ ਹੋਏਗਾ। ਇਸ ਸਾਰੇ 'ਚ ਜਿਹੜੀ ਕਹਾਣੀ ਉਹੀ ਐਕਸੀਡੈਂਟ, ਟਰੱਕ ਦੇ ਨਾਲ ਟੱਕਰ, ਪਹਿਲਾਂ ਟਰੱਕ ਖੜਾ ਸੀ, ਫਿਰ ਕੰਟੇਨਰ ਸੀ, ਫਿਰ ਪਾਸੇ ਹੋ ਗਿਆ, ਉਹਦੀ ਨੇਮ ਪਲੇਟ ਕੋਈ ਨਹੀਂ। ਔਰ ਜਿਹੜੀ ਕੋ ਪੈਸੇਂਜਰ ਨੂੰ ਲੈ ਕੇ ਇੱਕ ਬੀਬੀ ਜਿਹਨਾਂ ਦਾ ਨਾਂ
ਜਿਹੜਾ ਉਹ ਆ ਰਿਹਾ ਕਿ ਭਾਈ ਅਮਰੀਕਾ ਤੋਂ ਗਈ ਕੀ ਹੈ। ਮੈਂ ਇਸ ਪਾਸੇ ਅਜੇ ਨਹੀਂ ਹੋਣਾ ਚਾਹੁੰਦਾ, ਕਿਉਂਕਿ ਜੇ ਤੁਸੀਂ ਈਵਨ ਨੈਟਵਰਕਿੰਗ ਦੀ ਵੀ ਗੱਲ ਕਰਦੇ ਹੋ, ਏਜੰਸੀਆਂ ਦੇ ਕੰਮ ਕਰਨ ਦੇ ਢੰਗ ਦੀ, ਸਾਨੂੰ ਨਹੀਂ ਪਤਾ ਕਿ ਭਾਈ ਇਹ ਕਿਵੇਂ ਕੀ ਆਪਰੇਟ ਕੀਤਾ ਗਿਆ। ਪਰ ਕਿਉਂਕਿ ਹੋਰ ਕੋਈ ਚਸ਼ਮਦੀਦ ਨਹੀਂ ਹੈ, ਹੋਰ ਕੋਈ ਵਿਟਨੈਸ ਨਹੀਂ ਹੈ, ਤੇ ਅਲਟੀਮੇਟਲੀ ਕਿਵੇਂ ਉਸ ਪਾਰਟ ਨੂੰ ਕੀਤਾ ਜਾਏਗਾ। ਆਲਰੇਡੀ ਇੱਕ ਹੁੰਦਾ ਹੈ ਵੀ ਤੁਸੀਂ ਹੀਰੋ ਨੂੰ ਐਲੀਮੀਨੇਟ ਕੀਤਾ ਹੈ, ਫਿਰ ਇਹ ਹੈ ਕਿ ਵੀ ਤੁਸੀਂ ਹੁਣ ਡਿਮਿਨਾਈਜ਼ ਕਰ ਰਹੇ ਹੋ, ਜਿਵੇਂ ਆਜ ਤੱਕ ਔਰ ਦੂਜੇ ਤੀਜੇ ਜਿਹੜੇ ਟੀਵੀ ਚੈਨਲ ਲੱਗੇ ਹੋਏ ਨੇ ਕਿ ਜੀ ਹੀ ਵਾਸ ਡਰੰਕ। ਔਰ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਕਰੈਕਟਰ ਅਸੈਸੀਨੇਸ਼ਨ ਜਿਹੜੀ ਹੈ ਕਈ ਮਾਮਲਿਆਂ 'ਚ ਹੋਏਗੀ। ਲੇਕਿਨ ਜਿਵੇਂ ਮੈਂ ਕਿਹਾ ਕਿ ਸਪੌਂਟੇਨੀਅਸ ਰਿਸਪੌਂਸ ਦੁਨੀਆ ਭਰ ਦੇ ਵਿੱਚ ਜੋ ਹੈ, ਇਸ ਨੂੰ ਇੱਕ ਪੋਲੀਟੀਕਲ ਜਿਹੜਾ ਈਡੀਐਮ ਦੇ ਵਿੱਚ ਬਦਲਣਾ ਬੜਾ ਇੰਪੋਰਟੈਂਟ ਹੋਏਗਾ। ਜਿਵੇਂ ਮੈਂ ਸਰੀ ਦੇ ਹਵਾਲੇ ਨਾਲ ਦੇਖ ਰਿਹਾ ਸੀ, ਕੈਂਡਲ ਲਾਈਟ ਵਿਜਲ ਹੈ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੈ ਉਹ ਭੋਗ ਪਾਏ ਜਾਣਗੇ। ਔਰ ਇੱਕ ਪਾਰਟ ਮੈਂ ਜ਼ਰੂਰ ਕਹਿਣਾ ਚਾਹੁੰਦਾ, ਸਾਡੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਦੀ ਕਾਲ ਵੀ ਆਈ ਸੀ ਮੌਂਟਰੀਆਲ ਤੋਂ, ਔਰ ਬਾਕੀਆਂ ਦਾ ਵੀ, ਕਿ ਜਦੋਂ ਵੀ ਉਹਨਾਂ ਦੇ ਜਿਹੜਾ ਸੰਸਕਾਰ ਔਰ ਅੰਤਮ ਅਰਦਾਸ ਜੋ ਹੁੰਦਾ ਹੈ, ਉਹਦੇ 'ਚ ਵੱਡੀ ਗਿਣਤੀ 'ਚ ਜਿਹੜਾ ਹੈ ਉਹ ਸ਼ਮੂਲੀਅਤ ਹੋਣੀ ਚਾਹੀਦੀ ਹੈ। ਕਿਉਂਕਿ ਦੀਪ ਸਿੱਧੂ ਹੁਣ ਇੱਕ ਇੰਡੀਵਿਜੂਅਲ ਨਹੀਂ ਹੈ, ਪਹਿਲਾਂ ਵੀ ਇੰਡੀਵਿਜੂਅਲ ਨਹੀਂ ਸੀ, ਕਿਉਂਕਿ ਉਹ ਜਦੋਂ ਆਇਆ ਤੇ ਪੰਥ ਨੂੰ ਸਮਰਪਿਤ ਹੋ ਕੇ ਆਇਆ। ਹੁਣ ਇਹੀ ਗੱਲ ਜਿਹੜੀ ਕਦੇ ਸੰਤ ਰਾਮ ਉਦਾਸੀ ਨੇ ਇਹ ਲਫ਼ਜ਼ ਕਹੇ ਸੀ ਕਿ ਵੀ ਮੇਰੇ ਮਰਨ ਤੇ ਤੁਸੀਂ ਨਾ ਕੀਰਨੇ ਪਾਇਓ, ਰੋਇਓ ਨਾ, ਮੇਰੀ ਸੋਚ ਨੂੰ ਬਚਾਇਓ। ਅਸੀਂ ਸਮਝਦੇ ਹਾਂ ਕਿ ਦੀਪ ਸਿੱਧੂ ਇੱਕ ਸੋਚ ਹੈ, ਉਹ ਸੋਚ ਖਾਲਿਸਤਾਨ ਦੀ ਆਜ਼ਾਦੀ ਦੀ ਹੈ, ਕੌਮੀ ਘਰ ਦੀ ਹੈ। ਔਰ ਉਸ ਦੇ ਲਈ ਜਿੱਥੇ ਇਹ ਮੈਸੇਜ ਹੋਣਾ ਚਾਹੀਦਾ, ਇੱਕ ਵੱਡੀ ਗੈਦਰਿੰਗ ਜਿਹੜੀ ਇਹ ਦੱਸੇ ਕਿ ਪੰਜਾਬ 'ਚ ਜਿੱਥੇ ਤੁਸੀਂ ਸਾਰੇ ਮੁੱਦੇ ਗਾਇਬ ਕਰ ਦਿੱਤੇ ਸੀ, ਉੱਥੇ ਅੱਜ ਵੀ ਜਿਹੜਾ ਕੌਮ ਦੀ ਆਜ਼ਾਦੀ ਦਾ ਮੁੱਦਾ ਉਹ ਹੈ। ਔਰ ਇਸ ਦੇ ਨਾਲ ਨਾਲ ਮੈਂ ਸਮਝਦਾ, ਕਿਉਂਕਿ ਬਾਹਰਲੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੇ ਐਂਡੋਰਸ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਪੰਜਾਬ ਦੇ ਵਿੱਚ ਵੀ ਇਹੀ ਆਵਾਜ਼ ਹੈ, ਕਿਉਂਕਿ ਬਾਕੀ ਸਾਰੀਆਂ ਧਿਰਾਂ ਤਾਂ ਉਹ ਏਜੰਸੀਆਂ ਦੀ ਖੇਡ ਹੀ ਖੇਡ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਉੱਤੇ ਖੜੇ ਨੇ ਸਰ ਸਿਮਰਨਜੀਤ ਸਿੰਘ ਮਾਨ, ਕਿ ਇਹਨਾਂ 3-4 ਦਿਨਾਂ ਨੂੰ, ਔਰ ਮੈਂ ਸਮਝਦਾ ਵੀ ਕਈ ਵਾਰ ਬੇਸ਼ੱਕ ਇੱਕ ਬਹੁਤ ਵੱਡੀ ਟ੍ਰੈਜਡੀ ਹੈ ਕੌਮ ਦੇ ਲਈ, ਨਾ ਪੂਰਾ ਹੋਣ ਵਾਲਾ ਘਾਟ ਹੈ, ਪਰ ਜੇ ਇਹਨੂੰ ਅਸੀਂ ਇਮੀਡੀਏਟ ਪੋਲੀਟੀਕਲ ਈਡੀਅਮ 'ਚ ਜਿਹੜਾ ਕੋਈ ਗੇਨ ਵੱਲ ਤੋਰ ਸਕੀਏ, ਤੇ ਇਹ ਵੀ ਜਿਹੜਾ ਦੀਪ ਸਿੱਧੂ ਦੀ ਯਾਦ ਨੂੰ ਹੀ ਕਮੈਮੋਰੇਟ ਕਰਨਾ ਹੋਏਗਾ। ਬਾਕੀ ਉਹਨਾਂ ਦੀ ਸੋਚ ਨੂੰ ਅੱਗੇ ਤੋਰਨਾ, ਔਰ ਜਿਵੇਂ ਨੌਜਵਾਨ ਵੱਡੀ ਗਿਣਤੀ 'ਚ ਦੁਨੀਆ ਭਰ ਦੇ ਵਿੱਚ ਇਸ ਨੂੰ ਲੈ ਕੇ ਆਹਤ ਵੀ ਨੇ, ਫਿਕਰਮੰਦ ਵੀ ਨੇ, ਅੱਗੋਂ ਕੁਝ ਕਰਨਾ ਵੀ ਲੋਚਣਗੇ। ਸੋ ਮੈਂ ਸਮਝਦਾ ਕਿ ਭਾਈ ਇਹ ਅੱਗੋਂ ਵੀ ਬਹੁਤਿਆਂ ਲਈ ਵੱਡੀ ਇੱਕ ਮੋਟੀਵੇਸ਼ਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।